ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਅੱਜ ਦੇ ਸੋਮਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਹਰ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ 'ਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਦੇ ਵਿੱਚ ਲੈ ਕੇ ਦਿੰਦੇ ਨੇ। ਵਧੀਆ ਤਰੀਕੇ ਦੇ ਨਾਲ ਤੁਹਾਨੂੰ ਜਾਣਕਾਰੀ, ਟਰੱਕ ਦੀ ਟ੍ਰੇਨਿੰਗ ਜਿਹੜੀ ਹੈ ਚਲਾਉਣ ਦੀ ਉਹ ਦਿੰਦੇ ਨੇ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 559-374-4541 ਜਾਂ ਫਰਾਂਸਿਸਕੋ ਰਵੇਰਾ 559-800-0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਸ਼ੁਰੂ। ਖਬਰਾਂ ਤੇ ਨਜ਼ਰ ਬਣਾਉਣ ਦਾ ਕਹਿੰਦੇ ਰਾਬਰਟ ਵਾਡਰਾ ਦੇ ਤੇ ਹੁੱਡਾ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ। ਦੇਖੋ, ਇਹਨਾਂ ਦੇ ਖਿਲਾਫ ਇੱਕ FIR ਦਰਜ ਹੋ ਗਈ ਆ। ਵੈਸੇ ਤਾਂ ਜਾਂਚ ਪੜਤਾਲ ਬੜੇ ਲੰਬੇ ਸਮੇਂ ਤੋਂ ਚੱਲਦੀ ਪਈ ਆ, ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਤਾ ਨਹੀਂ ਕਿਹੜਾ ਦਿਨ ਬੀਤਦੀ ਸੀਗੀ, ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਇਹਨਾਂ ਨੇ। ਹਾਲਾਂਕਿ ਰਾਬਰਟ ਵਾਡਰਾ ਦਾ ਗੁੱਡਾ ਬੜਾ ਬੰਦੇ ਰਹੇ ਇਲੈਕਸ਼ਨ ਕੰਪੇਨ ਦੇ ਵਿੱਚ। ਹਾਂ, ਇੱਕ ਬੰਦੇ ਨੇ, ਇੱਕ ਸ਼ਖਸ ਨੇ ਇਸ ਪ੍ਰੋਪਰਟੀ ਨਾਲ, ਜਿਹੜਾ ਕਿ ਜੇ ਮੈਂ ਸੰਖੇਪ ਦੇ ਵਿੱਚ ਕਹਾਂ ਕਿ ਇਸ ਤਰੀਕੇ ਦਾ ਇੱਕ ਘਪਲਾ ਸੀਗਾ ਕਿ ਜਿੱਦਾਂ ਕਿਸੇ ਨੇ ਖੇਤੀ ਵਾਲੀ ਜ਼ਮੀਨ ਲੈ ਲਈ, ਫਿਰ ਉਹਨੂੰ ਕਮਰਸ਼ੀਅਲ ਸ਼੍ਰੇਣੀ 'ਚ ਰੱਖ ਕੇ ਅੱਗੇ ਵੇਚ ਦਿੱਤਾ, ਔਰ ਉਹ ਕੰਪਨੀਆਂ ਜਿਨ੍ਹਾਂ ਨੇ ਬਹੁਤ ਮੋਟਾ ਮੁਨਾਫਾ ਕਮਾਇਆ ਉਹ ਸੀਗੀਆਂ ਰਾਬਰਟ ਵਾਡਰਾ ਦੀਆਂ। ਸੋ ਇਹ ਦੋਸ਼ ਲੱਗਦਾ ਕਿ 3 ਕਿੱਲੇ ਜ਼ਮੀਨ ਸੀ ਜਿਹੜੀ ਉਹ ਭੁਪਿੰਦਰ ਸਿੰਘ ਹੁੱਡਾ, ਜਿਹੜੇ ਕਿ ਉਸ ਸਮੇਂ ਤਤਕਾਲੀਨ ਮੁੱਖ ਮੰਤਰੀ ਸੀਗੇ, ਉਹਨਾਂ ਦੀ ਅਪਾਰ ਕਿਰਪਾ ਦੇ ਨਾਲ ਵਾਡਰਾ ਸਾਹਿਬ ਕੋਲ ਪਹੁੰਚੀ ਤੇ ਵਾਡਰਾ ਸਾਹਿਬ ਨੇ ਫਿਰ ਆਪਣੀ ਕੰਪਨੀਆਂ ਨੂੰ ਦੇ ਦਿੱਤੀ ਤੇ ਕੰਪਨੀਆਂ ਨੇ ਕਈ ਹਜ਼ਾਰ ਕਰੋੜ ਰੁਪਏ ਦਾ ਫਾਇਦਾ ਚੁੱਕਿਆ ਉਸ ਲੈਂਡ ਤੋਂ। ਤਾਂ ਖੈਰ, ਇਹ ਜਾਂਚ ਪੜਤਾਲ ਚੱਲਦੀ ਆਈ। ਇਸ ਤੋਂ ਬਾਅਦ ਇੱਕ ਕਮਿਸ਼ਨ ਵੀ ਬੈਠਿਆ ਸੀ, ਉਹਦਾ ਨਾਂ ਸ਼ਾਇਦ ਜਸਟਿਸ ਇੰਦਰਾ ਕਮਿਸ਼ਨ ਸੀਗਾ। ਤਾਂ ਉਹਦੀ ਰਿਪੋਰਟ ਆ ਗਈ। ਉਸ ਰਿਪੋਰਟ ਦੇ ਖਿਲਾਫ ਇਹ ਚਲੇ ਗਏ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ 'ਚ ਚਲੇ ਗਏ ਰਾਬਰਟ ਵਾਡਰਾ ਹੋਰੀ। ਹਾਲਾਂਕਿ ਉਹ ਜਿਹੜੀ ਰਿਪੋਰਟ ਆ ਹਾਲੇ ਵੀ ਸਟੇ ਆ, ਹਾਲੇ ਵੀ ਉਹ ਪਬਲਿਕਲੀ ਇਹਨਾਂ ਨੇ ਜਨਤਕ ਤੌਰ ਤੇ ਰੱਖੀ ਦੀ ਹੈ। ਤਾਂ ਦੂਸਰੇ ਪਾਸੇ ਹੁਣ ਇੱਕ ਸ਼ਖਸ ਹੈ ਜਿਹਦਾ ਨਾਮ ਮੇਰੇ ਖਿਆਲ ਨਾਲ ਸੁਰਿੰਦਰ ਆ, ਉਹਨੇ ਸ਼ਿਕਾਇਤ ਕਰ ਦਿੱਤੀ ਕਿ ਆਹ ਮਾਮਲਾ ਜਿਹੜਾ ਇਹ ਇਸ ਤਰ੍ਹਾਂ ਮੇਰੇ ਹੱਥਾਂ 'ਚ ਪਿਆ ਗਿਆ। ਉਹਨੇ ਦੱਸਿਆ ਕਿ ਇਹ ਜ਼ਮੀਨ ਜਿਹੜੀ ਸੀਗੀ ਉਹ ਮੈਥੋਂ ਜਿਹੜੀ ਖਰੀਦੀ ਗਈ ਸੀ, ਉਹਦੀ ਕੀਮਤ ਜਿਹੜੀ ਦਿੱਤੀ ਗਈ ਸੀ ਉਹ ਮਹਿਜ਼ 7.5 ਕਰੋੜ ਰੁਪਇਆ ਸੀ, ਜਿਹੜਾ ਕਿ ਕੈਸ਼ ਵੀ ਨਹੀਂ ਕਰਵਾਇਆ ਗਿਆ। ਸੋ ਇਸ ਤਰ੍ਹਾਂ ਉਹਨਾਂ ਨੇ ਸ਼ਿਕਾਇਤ ਕੀਤੀ ਹੈ। ਤਾਂ ਫਿਰ ਹੁਣ ਜਦੋਂ ਸ਼ਿਕਾਇਤ ਦਰਜ ਹੋ ਗਈ, FIR ਦਰਜ ਹੋ ਗਈ, ਇਹਨਾਂ ਤੇ ਤਲਵਾਰ ਲਟਕੀ ਹੋਈ ਆ। ਹੁੱਡਾ ਕਹਿੰਦਾ ਆ ਕਿ ਦੇਖੋ ਸਾਡੇ ਨਾਲ ਬਦਲਾਖੋਰੀ ਹੋ ਰਹੀ ਹੈ। ਵਾਡਰਾ ਕਹਿੰਦਾ ਕਿ ਇਹ ਦੂਸਰੇ ਮੁੱਦਿਆਂ ਤੋਂ ਹਟਾਉਣ ਲਈ, ਧਿਆਨ ਹਟਾਉਣ ਲਈ ਸਭ ਕੁਛ ਕੀਤਾ ਜਾ ਰਿਹਾ। ਪਰ ਅਸਲੀਅਤ ਇਹ ਆ ਕਿ ਅਸ਼ੋਕ ਖੇਮਕਾ ਨੇ ਕੇਸ ਨੂੰ ਕੱਢਿਆ ਸੀ। ਅਸ਼ੋਕ ਖੇਮਕਾ ਉਹਨਾਂ ਅਫਸਰਾਂ ਦੇ ਵਿੱਚੋਂ ਆ, ਉਹਨਾਂ ਬਿਊਰੋਕਰੇਟਸ ਦੇ ਵਿੱਚੋਂ ਆ ਜਿਨ੍ਹਾਂ ਦੀ ਇਮਾਨਦਾਰੀ ਦੀ ਜਾਂ ਜਿਨ੍ਹਾਂ ਦੀ ਸਮਰਪਿਤ ਭਾਵਨਾ ਜੋ ਡਿਊਟੀ ਪ੍ਰਤੀ ਕਿਸੇ ਦੀ ਹੁੰਦੀ ਆ, ਉਹਦੀ ਮਿਸਾਲ ਦਿੱਤੀ ਜਾਂਦੀ ਹੈ, ਨਜ਼ੀਰ ਦਿੱਤੀ ਜਾਂਦੀ ਹੈ। ਸੋ ਅਸ਼ੋਕ ਖੇਮਕਾ ਨੇ ਕੇਸ ਕੱਢਿਆ ਸੀ। ਖੇਮਕਾ ਨੇ ਕਿਹਾ ਵੀ, ਉਹ ਕਹਿੰਦਾ ਕਿ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਇੱਕ ਸਧਾਰਨ ਵਿਅਕਤੀ ਨੇ ਕਰ ਦਿੱਤਾ, ਮਤਲਬ ਕਿ ਉਹਨੇ ਉੱਠ ਕੇ FIR ਦਰਜ ਕਰਾ ਦਿੱਤੀ ਹੈ। ਹਾਲਾਂਕਿ ਅਸ਼ੋਕ ਖੇਮਕਾ ਨੇ ਇੱਕ ਟਵੀਟ ਕੀਤਾ, ਫਿਰ ਉਹ ਟਵੀਟ ਹੀ ਦੇਖਦਾ ਪਿਆ ਸੀਗਾ ਮੈਂ, ਉਹਦੇ ਵਿੱਚ ਵੀ ਉਹਨੇ ਕਿਹਾ ਕਿ ਜਿਹੜੀ ਢੀਂਗਰਾ ਰਿਪੋਰਟ ਹੈ ਉਹਦੇ ਵਿੱਚ ਕੱਖ ਵੀ ਨਹੀਂ ਸਿਵਾਏ ਜਨਤਾ ਦੇ ਪੈਸੇ ਤੇ ਸਮੇਂ ਦੀ ਬਰਬਾਦੀ। ਉਹ ਕਹਿੰਦਾ ਕਿ ਇਹ ਜੋ ਕੁਛ ਵੀ ਆ ਇਹ ਸਿਰਫ ਤੇ ਸਿਰਫ ਇਹੋ ਉਹਨੇ ਸੰਕੇਤਕ ਤੌਰ ਤੇ ਕਿਹਾ ਕਿ ਜੇਕਰ ਕਰਪਸ਼ਨ ਕਰਨ ਵਾਲਾ ਗੁਨੇਗਾਰ ਆ ਤੇ ਉਹਨੂੰ ਬਚਾਉਣ ਵਾਲਾ ਵੀ ਗੁਨੇਗਾਰ। ਉਹਦਾ ਮਤਲਬ ਇਸ਼ਾਰਾ ਇਹੋ ਹੀ ਸੀਗਾ
ਇੱਕ ਨੇ ਕੀਤਾ, ਦੂਸਰੇ ਜਿਹੜੇ ਹੁਣ ਵਿਰੋਧੀ ਧਿਰ ਵਾਲੇ ਆ, ਸਰਕਾਰ ਚਲਾ ਰਹੇ ਆ ਜਿਹੜੇ, ਉਹ ਵੀ ਥੋੜੀ ਜਿਹੀ ਬਿਆਨਤਦਾਰੀ ਉਹਦੇ ਤੇ ਦਿਖਾ ਰਹੇ ਆ। ਖੈਰ ਮਸਲਾ ਜਿਹੜਾ ਇਹ ਹੁਣ ਸਿੱਧਾ ਖੁੱਲ ਗਿਆ। ਇਹਦੇ ਵਿੱਚ ਹੋ ਸਕਦਾ ਰੋਬਰਟ ਵਾਡਰਾ ਤੇ ਭੁਪਿੰਦਰ ਹੁੱਡਾ ਨੂੰ ਪੁੱਛਗਿੱਛ ਦੀ ਵੀ ਸ਼ਾਮਲ ਕਰ ਲਿਆ ਜਾਵੇ, ਜੋ ਵੀ ਇਨਵੈਸਟੀਗੇਸ਼ਨ ਟੀਮ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰੂਗੀ। ਪਰ ਦੂਸਰੇ ਪਾਸੇ ਗ੍ਰਿਫਤਾਰੀ ਵੀ ਹੋ ਸਕਦੀ ਹੈ, ਕਿਉਂਕਿ ਸੰਭਾਵਨਾ ਹੈ ਕਰਨਗੇ ਜਾਂ ਨਹੀਂ ਕਰਨਗੇ ਉਹਦਾ ਪਤਾ ਨਹੀਂ। ਪਰ ਤੀਜੀ ਚੀਜ਼ ਇਹ ਆ ਜਿਹੜੀ ਕਿ ਡੈਫੀਨੇਟਲੀ ਹੋਏਗੀ, ਜਿਹੜੀ ਯਕੀਨਨ ਹੋਏਗੀ, ਉਹ ਇਹ ਆ ਕਿ ਮੋਦੀ ਸਾਹਿਬ ਕੋਲ ਹੁਣ ਨੋਟਬੰਦੀ ਵਾਲਾ ਫੰਡਾ ਤੇ ਤੁਹਾਨੂੰ ਪਤਾ ਹੀ ਹੈ ਕਿ ਉਹ ਤੇ ਨਿਕਲ ਗਿਆ, GST ਵਾਲਾ ਉਹ ਵੀ ਨਿਕਲ ਗਿਆ, ਬਾਕੀ ਹੋਰ ਜਿਹੜੇ ਆ ਉਹ ਤੇ ਹੈਗੇ। ਇੰਨਾ ਜ਼ਰੂਰ ਕਹਿ ਸਕਦਾ ਕਿ ਮੈਂ ਆਪਣੀ ਚਿਦੰਬਰਮ ਦਾ ਮੁੰਡਾ ਜਾਂ ਇਹਨਾਂ ਦਾ ਗਾਂਧੀ ਪਰਿਵਾਰ ਵਾਲਿਆਂ ਦਾ ਜਿਹੜਾ ਜਵਾਈ ਆ, ਉਹਨਾਂ ਨੂੰ ਘੜੀਸਿਆ ਜ਼ਰੂਰ ਹੈ, ਧੁਆ ਘੜੀਸ ਜ਼ਰੂਰ ਉਹਨਾਂ ਦੀ ਕੀਤੀ ਆ। ਕਾਲੇ ਧਨ ਦਾ ਜਿਹੜਾ ਹਮੇਸ਼ਾ ਪ੍ਰਚਾਰ ਕਰਦੇ ਆ। ਵੈਸੇ ਤੇ ਨੋਟਬੰਦੀ ਵਾਲੇ ਵੀ ਆਖਿਆ ਸੀਗਾ ਕਿ ਕਾਲੇ ਧਨ ਦਾ ਲੱਕ ਤੋੜ ਦਿਆਂਗੇ, ਅੱਤਵਾਦ ਦਾ ਨੱਕ ਤੋੜ ਦਿਆਂਗੇ, ਤੇ ਟੁੱਟਿਆ ਕੁਛ ਨਹੀਂ, ਉਲਟਾ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਸੀ। ਇੱਕ ਧੌਲਾ ਪੁੱਟਦਿਆਂ ਸਾਰਾ ਸਿਰ ਹੀ ਗੰਜਾ ਕਰ ਦਿੱਤਾ ਸੀਗਾ। ਖੈਰ, ਸੋ ਇਹ ਇੱਕ ਸਿਆਸੀ ਮੁੱਦਾ ਜ਼ਰੂਰ ਬਣੇਗਾ ਅੱਗੇ ਜਾ ਕੇ। ਵੈਸੇ ਦੋਸ਼ ਇਹ ਵੀ ਲੱਗਦਾ ਪਿਆ ਕਿ ਜਿਹੜਾ ਬੰਦਾ FIR ਦਰਜ ਕਰਾ ਰਿਹਾ ਉਹ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਦਾ। ਪਰ ਜੋ ਵੀ ਹੈ, ਰੋਬਰਟ ਵਾਡਰਾ ਨੇ ਜਿਹੜਾ ਕੁਛ ਕੀਤਾ, ਦੇਖੋ ਜਿੱਦਾਂ ਹੀ ਸਰਕਾਰ ਬਦਲੀ, ਇਹਦੀਆਂ ਰਾਜਸਥਾਨ 'ਚ ਜਾਂ ਹਰਿਆਣੇ 'ਚ ਚੱਲਦੀਆਂ ਕੰਪਨੀਆਂ ਬੰਦ ਹੋ ਜਾਂਦੀਆਂ, ਪੱਤਰਕਾਰ ਦੇ ਨਾਲ ਮਿਸਬਿਹੇਵ ਕਰਦਾ, ਬਹੁਤ ਬਦਤਮੀਜ਼ੀ ਕਰਦਾ ਉਗਰ ਹੋ ਕੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ੱਕੀ ਤੇ ਹੈ। ਪਰ 4 ਸਾਲਾਂ ਦੇ ਵਿੱਚ, 4.25 ਸਾਲਾਂ ਦੇ ਵਿੱਚ ਜਿਸ ਰੋਬਰਟ ਵਾਡਰਾ ਦਾ ਇਹ ਹਮੇਸ਼ਾ ਗੀਤ ਗੁਣਗੁਣਾਇਆ ਕਰਦੇ ਸੀਗੇ, ਉਹਦਾ ਹੁਣ ਤੱਕ ਬਾਲ ਗੰਗਾ ਨਹੀਂ ਕਰ ਸਕੇ। ਗਾਂ ਕੀ ਕਰਦੇ ਆ, ਸਮਾਂ ਕਰੂਗਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਾਦਲ ਅਤੇ ਫੂਲਕਾ ਹੁਣਾਂ ਨੇ ਆਪੋ ਆਪਣੀ ਗੱਲ ਦੁਹਰਾਈ। ਦੇਖੋ ਦੋਵਾਂ ਨੇ ਗੱਲ ਆਪੋ ਆਪਣੇ ਅੱਜ ਫੇਰ ਦੁਹਰਾ ਦਿੱਤੀ ਆ। ਵੈਸੇ ਦੇਖ ਲਓ, ਸਾਰੇ ਅੰਦਾਜ਼ਾ ਲਾਈ ਜਾਂਦੇ ਕਿ ਬਾਦਲ ਸਾਹਿਬ ਦੀ ਸਿਹਤ ਨਾਸਾਜ਼ ਆ, ਸਿਹਤ ਉਹਨਾਂ ਦੀ ਥੋੜੀ ਢਿੱਲੀ ਆ। ਉਦੋਂ ਇੱਕ ਕਾਲਰ ਨੇ ਵੀ ਕਿਹਾ ਸੀਗਾ। ਦੇਖ ਲਓ ਅੱਜ 2 ਚੈਨਲ ਜਿਹੜੇ ਆ ਉਹ ਘੰਟੇ ਦੀ ਇੰਟਰਵਿਊ ਚਲਾ ਰਹੇ ਸੀ ਬਾਦਲ ਸਾਹਿਬ। ਤਾਂ ਉਹ ਇੰਟਰਵਿਊ ਜਿਹੜੀ ਆ ਮੇਰੇ ਖਿਆਲ ਦੇ ਨਾਲ ਚੰਡੀਗੜ੍ਹ ਜਾ ਕੇ ਕੀਤੀ ਗਈ। ਪ੍ਰੈਸ ਨੋਟ ਵੀ ਚੰਡੀਗੜ੍ਹ ਤੋਂ ਜਾਰੀ ਹੋਇਆ। ਇਹਦਾ ਮਤਲਬ ਹੈ ਕਿ ਬਾਦਲ ਸਾਹਿਬ ਜਿਹੜੇ ਆ ਸਿਹਤਯਾਬ ਆ। ਤੇ ਸਦਨ ਦੇ ਵਿੱਚ ਕਿਉਂ ਨਹੀਂ ਗਏ, ਅਸੈਂਬਲੀ ਦੇ ਵਿੱਚ ਕਿਉਂ ਨਹੀਂ ਗਏ, ਉਹ ਸਾਫ਼ ਹੋ ਜਾਂਦਾ ਕਿ ਉਹਨਾਂ ਨੂੰ ਪਤਾ ਸੀਗਾ, ਅਗਾਊ ਬਿਆਨ ਸੀਗਾ, ਅਗਾਊ ਇਲਮ ਸੀਗਾ ਕਿ ਉੱਥੇ ਕੀ ਵਾਪਰਨਾ। ਖੈਰ, ਇੰਟਰਵਿਊ ਦੇ ਰਹੇ ਆ, ਚੰਗੀ ਗੱਲ ਆ। ਉਹਨਾਂ ਨੂੰ ਆਪਣੀ ਸਫਾਈ ਰੱਖਣ ਦਾ ਹੱਕ ਵੀ ਆ, ਸਫਾਈ ਦੇਣੀ ਵੀ ਚਾਹੀਦੀ ਆ। ਪਰ ਉਹਨਾਂ ਨੇ ਦੁਹਰਾਇਆ, ਉਹ ਕਹਿੰਦੇ ਆ, ਵੈਸੇ ਤੇ ਉਹਨਾਂ ਨੇ ਕੱਲ ਵੀ ਕਹਿਤਾ ਸੀਗਾ ਕਿ ਪ੍ਰੈਸ ਨੋਟ ਜਾਰੀ ਕਰਕੇ, ਕਹਿੰਦੇ ਕਿ ਮੈਂ ਕੋਟਕਪੂਰਾ ਗੋਲੀकांड ਲਈ ਕੋਈ ਹੁਕਮ ਨਹੀਂ ਦਿੱਤਾ। ਅੱਜ ਵੀ ਉਹਨਾਂ ਨੇ ਕਿਹਾ, ਉਹ ਕਹਿੰਦੇ ਆ ਕਿ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਇਹ ਚੀਜ਼ ਜ਼ਰੂਰ ਪਰਿਭਾਸ਼ਿਤ ਕਰਨੀ ਚਾਹੀਦੀ ਆ ਕਿ ਕੋਟਕਪੂਰਾ ਤੇ ਬਹਿਬਲ ਗੋਲੀकांड ਆ ਜਿਹੜੇ ਉਹ ਅਲੱਗ-ਅਲੱਗ ਨੇ। ਦੋਨੇ ਘਟਨਾਵਾਂ ਜਿਹੜੀਆਂ ਉਹ ਅੱਡੋ-ਅੱਡ ਆ। ਉਹ ਕਹਿੰਦਾ ਕਿ ਹਾਂ, ਮੇਰੀ ਗੱਲ ਜ਼ਰੂਰ ਹੋਈ ਹੈ ਸੁਮੇਧ ਸੈਣੀ ਦੇ ਨਾਲ ਤੜਕੇ 2 ਵਜੇ, ਕਿਉਂਕਿ ਮੈਨੂੰ ਨੀਂਦ ਨਹੀਂ ਆਉਂਦੀ ਸੀਗੀ। ਬਾਦਲ ਸਾਹਿਬ ਕਹਿੰਦੇ ਤੇ ਮੈਂ ਉਹਨਾਂ ਮੁੱਖ ਮੰਤਰੀਆਂ 'ਚ ਤਾਂ ਹੈ ਨਹੀਂ ਜਿਹੜਾ 10 ਵਜੇ ਘਰਾੜੇ ਮਾਰਨ ਲੱਗ ਪੈਂਦਾ, ਮੈਂ ਤੇ ਜਾਗਦਾ ਰਹਿੰਦਾ। ਉਹ ਕਹਿੰਦੇ ਕਿ ਗੱਲਬਾਤ ਹੋਈ ਸੀਗੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਪੁਰ-ਅਮਨ ਦੇ ਨਾਲ ਉਹਨਾਂ ਨੂੰ ਉੱਥੋਂ ਉਠਾ ਲਓ, ਯਾਨੀ ਗੱਲਬਾਤ ਦਾ ਜਿਹੜਾ ਉਹ ਰਸਤਾ ਅਪਣਾ ਲਓ, ਜ਼ਬਰਦਸਤੀ ਨਹੀਂ ਕਰਨੀ, ਜ਼ੋਰ ਜ਼ਬਰਦਸਤੀ ਨਹੀਂ ਕਰਨੀ। ਤੇ ਬਹਿਬਲ ਵਾਲਾ ਕਹਿੰਦੇ ਆ ਕਿ ਉਹ ਤੇ ਦੇਖੋ ਵਾਪਰਿਆ ਹੀ ਆ ਜਿਹੜਾ ਉਹ 10 ਵਜੇ 11 ਵਜੇ। ਇੱਥੇ ਸਾਰੀ ਚੀਜ਼ ਜਿਹੜੀ ਉਹ ਪਹਿਲਾਂ ਵਾਪਰ ਗਈ ਸੀ, ਉੱਥੇ ਬਾਅਦ 'ਚ ਵਾਪਰੀ, ਅਸੀਂ ਐਕਸ਼ਨ ਵੀ ਕੀਤੇ। ਫਿਰ ਉਹ ਕਹਿੰਦੇ ਕਿ ਦੇਖੋ ਜੀ, ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਅਕਾਲੀ ਦਲ ਨੂੰ ਸ਼ਕਤੀ ਦਿੰਦੀ ਆ, ਇਹ ਉਹਨੂੰ ਹਥਿਆਉਣਾ ਚਾਹੁੰਦੇ ਆ, ਉਹਨੂੰ ਕਬਜ਼ਾਉਣਾ ਚਾਹੁੰਦੇ ਆ। ਤਾਂ ਮਸਲਾ ਮਾਜ਼ਰਾ ਇਹੋ ਹੀ ਆ। ਬਾਕੀ ਉਹਨੇ ਕਿਹਾ ਕਿ 5 ਮਿੰਟ ਬੋਲਿਆ ਕੈਪਟਨ ਅਮਰਿੰਦਰ ਸਿੰਘ, ਉਹਦੇ 'ਚ ਵੀ ਕਹਿੰਦਾ ਕਿ 3 ਮਿੰਟ ਸਾਡੇ ਪਿਓ ਪੁੱਤਾਂ ਤੇ ਲਾ ਕੇ ਦੱਸੋ ਕੋਈ ਗੱਲ ਹੈ। ਮੌਜ ਮਸਤੀ ਕਰਨ ਵਾਲੇ ਬੰਦੇ ਵੀ ਜਿਹੜੇ ਅੱਜ ਕੱਲ੍ਹ ਇਸ ਤਰ੍ਹਾਂ ਟਿਕਟ ਟਕੋਰਾਂ ਕਰ ਦਿੱਤਾ ਆ। ਪਰ ਉਧਰ ਫੂਲਕਾ ਸਾਹਿਬ ਨੇ ਕੀ ਕਿਹਾ? ਫੂਲਕਾ ਸਾਹਿਬ ਨੇ ਇਹ ਕਿਹਾ ਕਿ ਦੇਖੋ ਜੇ 15 ਦਿਨਾਂ ਦੇ ਵਿੱਚ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਗ੍ਰਿਫਤਾਰ ਨਾ ਕੀਤੇ ਤੇ ਮੈਂ ਅਸਤੀਫਾ ਦੇ, ਔਰ ਨਾਲ ਵਗਾ ਰਿਹਾ ਕਿ ਜਿਹੜੇ ਬੰਦੇ ਉਧਰ ਸਦਨ ਦੇ ਵਿੱਚ ਕਹਿੰਦੇ ਸੀ ਕਾਂਗਰਸੀ ਮਿਨਿਸਟਰ ਕਿ ਅਸੀਂ ਅਸਤੀਫੇ ਦੇ ਕੇ ਪਾਸੇ ਹੋ ਜਾਵਾਂਗੇ, ਵਜ਼ੀਰੀਆਂ ਛੱਡ ਦਿਆਂਗੇ, ਆਓ ਹੁਣ ਛੱਡੋ ਵਜ਼ੀਰੀਆਂ, ਮੈਂ 15 ਦਿਨਾਂ ਨੂੰ ਅਸਤੀਫਾ ਦੇ ਦੂੰਗਾ। ਇੱਧਰ ਜਿਹੜੇ ਕਾਂਗਰਸੀ ਉਹ ਕਹਿੰਦੇ ਆ ਕਿ ਫੂਲਕਾ ਸਾਹਿਬ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਜੋ ਨਿਆਂ ਵਿਵਸਥਾ ਦੇ ਵਿੱਚ ਇੱਕ ਨਿਸ਼ਚਿਤ ਸਮਾਂ ਲੱਗਦਾ ਉਹ ਤੇ ਸਮਾਂ ਤੁਹਾਨੂੰ ਦੇਣਾ ਪਊਗਾ। ਹੁਣ ਦੂਸਰੇ ਪਾਸੇ ਅਕਾਲੀ ਕਹਿੰਦੇ ਕਿ ਇਹਦੀ ਤੇ ਵਕਾਲਤ ਦਾ ਜਿਹੜਾ ਲਾਇਸੈਂਸ ਹੈ ਉਹ ਵੀ ਰੱਦ ਕਰ ਦੇਣਾ ਚਾਹੀਦਾ। ਤੇ ਕਿਸੇ ਨੇ ਪੁੱਛਿਆ ਕਿ ਕਿਉਂ,
ਉਹ ਕਹਿੰਦੇ ਜੇ ਝੂਠੀ ਰਿਪੋਰਟ ਦੀ ਉਹਨਾਂ ਕਰੀ ਜਾਂਦਾ ਉਹਦੇ ਆਧਾਰ ਤੇ ਹੀ ਸਾਨੂੰ ਫਾਈਲ ਲਵਾਉਣ ਨੂੰ ਫਿਰਦਾ, ਇਹਦੀ ਵਕਾਲਤ ਦਾ ਕੈਂਸਲ ਕਰ ਦੇਣਾ ਚਾਹੀਦਾ ਇਲੈਕਸ਼ਨ। ਸੋ ਅਕਾਲੀ ਤੇ ਕਾਂਗਰਸੀ ਇਸ ਮਾਮਲੇ 'ਚ ਉਦਾਂ ਹੀ ਇਕੱਠੇ ਹੋ ਗਿਆ ਜਿੱਦਾਂ ਸਦਨ ਦੇ ਵਿੱਚ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਅਕਾਲੀਆਂ ਪ੍ਰਤੀ ਹੋ ਗਏ। ਇਸ ਮੁੱਦੇ ਤੇ ਅਕਾਲੀ ਤੇ ਕਾਂਗਰਸੀ ਹੋ ਗਿਆ। ਹੁਣ ਦੋਨੇ ਆਪੋ ਆਪਣੇ ਬਿਆਨਾਂ ਤੇ ਅਡੋਲ ਆ। ਫੁਲਕਾ ਸਾਹਿਬ ਨੇ ਅਜੇ ਇਹ ਵੀ ਕਿਹਾ, ਕਹਿੰਦੇ ਆ ਕਿ ਰਾਹੁਲ ਗਾਂਧੀ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਮੁੱਦਾ ਤੇ ਬਣਾਉਣਾ ਚਾਹੁੰਦਾ, ਪਰ ਅਸਲ ਦੋਸ਼ੀਆਂ ਨੂੰ ਫੜਨ ਤੋਂ ਉਹ ਰੋਕੀ ਜਾ ਰਿਹਾ। ਮਤਲਬ ਕਿ ਫੁਲਕਾ ਸਾਹਿਬ ਨੇ ਅੱਜ ਰਾਹੁਲ ਗਾਂਧੀ ਨੂੰ ਵਿੱਚ ਘੜੀਸ ਲਿਆਂਦਾ। ਖੈਰ ਫੁਲਕਾ ਸਾਹਿਬ ਆਪਣੀ ਤਰਜ਼ ਤੇ ਚੱਲਦੇ ਪਏ ਆ। ਉਹਨਾਂ ਨੇ ਅਸਤੀਫਾ ਦੇਣ ਦਾ ਜਿੱਦਾਂ ਐਲਾਨ ਕਰ ਦਿੱਤਾ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਫਿਰ ਦਬਾਅ ਆ ਜਾਏਗਾ ਕਾਂਗਰਸ ਤੇ। ਔਰ ਤੁਹਾਨੂੰ ਯਾਦ ਹੋਣਾ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦੋਨੇ ਬਰੋਬਰ ਹੀ ਫਸੇ ਪਏ ਆ। ਸੁਖਬੀਰ ਬਾਦਲ ਦੇ ਹਾਲਾਤ ਬੇਸ਼ੱਕ ਵੱਖਰੇ ਹੋਣ ਰਾਜਸੀ ਹਾਲਾਤ, ਪਰ ਕੈਪਟਨ ਉਸੇ ਤਰ੍ਹਾਂ ਦੀ ਹੀ ਮੁਸੀਬਤ ਦਾ ਸਾਹਮਣਾ ਕਰਦਾ ਪਿਆ ਜਿੱਦਾਂ ਸੁਖਬੀਰ ਬਾਦਲ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਵੀ ਬਹੁਤ ਦਬਾਅ ਆ। ਬਾਕੀ ਰਹੀ ਗੱਲ ਬਾਦਲ ਸਾਹਿਬ ਦੀ, ਬਾਦਲ ਸਾਹਿਬ ਤੁਹਾਨੂੰ ਪਤਾ ਹੀ ਆ ਤਾਂ ਨਹੀਂ ਦਿੰਦੇ। ਇੰਟਰਵਿਊ ਵੀ ਉੱਥੇ ਜੇ ਕੀਤੀ ਆ ਜਿੱਥੇ ਲੱਗਦਾ ਸੀਗਾ ਕਿ ਮੁਲਾਇਮ ਸਵਾਲ ਆਉਣਗੇ। ਮੇਰੇ ਖਿਆਲ ਦੇ ਨਾਲ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ ਬਾਦਲ ਸਾਹਿਬ, ਜਿੱਦਾਂ ਉਹ ਕੱਦ ਰੱਖਦੇ ਆ ਸਿਆਸਤ ਦੇ ਵਿੱਚ, ਜਿੱਦਾਂ ਤਜਰਬਾ ਰੱਖਦੇ ਆ। ਤੇ ਜੇ ਅੱਜ ਐਡਾ ਵੱਡਾ ਦਾਗ ਮੱਥੇ ਤੇ ਲੱਗਾ, ਸਟੂਡੀਓ 'ਚ ਜਾ ਕੇ ਇੰਟਰਵਿਊ ਨਹੀਂ ਸੀ ਕਰਨੀ ਚਾਹੀਦੀ। ਪੱਤਰਕਾਰਾਂ ਦੇ ਸਾਹਮਣੇ ਆਉਂਦੇ ਔਰ ਇਕੱਲੇ ਸਵਾਲ ਦਾ ਜਵਾਬ ਦਿੰਦੇ। ਸਵਾਲ ਦਾ ਜਵਾਬ ਤੇ ਹੁਣ ਖੈਰ ਕੀ ਦੇਣਾ, ਪਰ ਇੱਕੋ ਸਵਾਲ ਦਾ ਜਵਾਬ ਦੇ ਦੇਣ ਤੇ ਬਿਹਤਰ ਆ। ਮੰਨ ਲਿਆ ਕੋਟਕਪੂਰਾ ਤੇ ਬਹਿਬਲ ਦੋ ਅਲੱਗ-ਅਲੱਗ ਘਟਨਾਵਾਂ, ਪਰ ਪ੍ਰਸ਼ਾਸਕ ਤੇ ਇੱਕ ਹੀ ਸੀਗਾ ਨਾ ਪ੍ਰਕਾਸ਼ ਸਿੰਘ ਬਾਦਲ। ਉਸ ਸਮੇਂ ਮੁੱਖ ਮੰਤਰੀ ਤੇ ਇੱਕ ਹੀ ਸੀਗਾ, ਜਿਹੜਾ ਸ਼ਾਸਨ ਕਰਤਾ ਸੀ ਵੱਡਾ ਸਭ ਤੋਂ ਹਾਕਮ ਸੀਗਾ ਜਿਹੜਾ ਉਸ ਸਮੇਂ ਸੀ ਇਕੱਲਾ ਪ੍ਰਕਾਸ਼ ਸਿੰਘ ਬਾਦਲ। ਇਸ ਚੀਜ਼ ਤੋਂ ਤੇ ਨਹੀਂ ਨਾ ਮੁੱਕਰਿਆ ਜਾ ਸਕਦਾ। ਤਾਂ ਜੇ ਦੂਜੀ ਚੀਜ਼ ਅਸੀਂ ਲੈ ਕੇ ਚੱਲੀਏ ਕਿ ਇਹਨਾਂ ਨੇ ਆਰਡਰ ਨਹੀਂ ਦਿੱਤਾ ਤਾਂ ਘੱਟੋ ਘੱਟ 1.5-2 ਸਾਲ ਇਹਨਾਂ ਦੇ ਕੋਲ ਬਾਅਦ ਦੇ ਵਿੱਚ ਵੀ ਰਾਜ ਰਿਹਾ, ਉਹਦੇ 'ਚ ਇਨਕੁਆਇਰੀ ਕਰਕੇ ਇਹ ਦੱਸ ਦਿੰਦੇ ਲੋਕਾਂ ਨੂੰ ਕਿ ਆਹ ਫਲਾਣੇ ਬੰਦੇ ਨੇ ਆਰਡਰ ਦਿੱਤਾ। ਜੇ ਮੰਨ ਲਓ ਕਿਸੇ ਚੀਨੀਏ ਨੇ ਦਿੱਤਾ ਚੀਨ 'ਚੋਂ, ਜੇ ਕਿਸੇ ਨੇ ਉਜ਼ਬੇਕਿਸਤਾਨ 'ਚੋਂ ਦਿੱਤਾ ਸੀਗਾ, ਕਜ਼ਾਕਿਸਤਾਨ ਤੋਂ ਦਿੱਤਾ ਸੀਗਾ, ਤੇ ਦੱਸ ਦਿੰਦੇ ਕਿ ਭਾਈ ਬਾਹਰਲੇ ਮੁਲਕੋਂ ਆਇਆ, ਆਪਣੇ ਵੱਸੋਂ ਗੱਲ ਬਾਹਰ ਹੋ ਗਈ ਸੀ। ਘੱਟੋ ਘੱਟ ਨਾਮ ਤੇ ਪਤਾ ਲੱਗ ਜਾਂਦਾ ਲੋਕਾਂ ਨੂੰ। ਹੈ ਦੂਜੀ ਚੀਜ਼ ਇਹ ਆ ਕਿ ਜੇ ਸਾਰੀਆਂ ਚੀਜ਼ਾਂ ਵਾਪਰੀਆਂ ਤੇ ਬਾਅਦ ਦੇ ਵਿੱਚ ਤੁਸੀਂ ਪੁਲਿਸ ਵਾਲਿਆਂ ਨੂੰ ਫੜਿਆ ਕਿਉਂ ਨਹੀਂ? ਅੱਜ ਤੱਕ ਸਭ ਤੋਂ ਵੱਡਾ ਸਵਾਲ ਇਹ ਆ ਕਿ ਜੇ ਚਲੋ ਮੰਨ ਲਿਆ ਤੁਹਾਡੀ ਗੱਲ ਤੇ ਇਤਬਾਰ ਵੀ ਕਰ ਲਿਆ ਕਿ ਠੀਕ ਆ ਤੁਸੀਂ ਹੁਕਮ ਨਹੀਂ ਦਿੱਤਾ, ਕੀ ਪੁਲਿਸ ਏਡੀ ਬੇਮੁਹਾਰੀ ਆ ਕਿ ਆਪ ਹੀ ਬੰਦੇ ਮਾਰੀ ਜਾਂਦੀ ਹੱਟੀਏ ਪੱਤਰ ਤੇ? ਜੇ ਇਸ ਤਰ੍ਹਾਂ ਉਹ ਕਰਦੀ ਆ, ਤੁਹਾਡੇ ਤੋਂ ਆਕੀ ਹੋ ਕੇ ਇਸ ਤਰ੍ਹਾਂ ਦਾ ਖੂਨ ਖਰਾਬਾ ਕਰਦੀ ਆ ਤੇ ਤੁਸੀਂ ਉਹਨੂੰ ਫੜਦੇ ਨਹੀਂ ਜੇ, ਉਸ ਪੁਲਿਸ ਨੂੰ ਆਰਪਸ਼ਤ ਹੀ ਕਰਦੇ ਨੇ। ਉਹ ਪੁਲਿਸ ਗੋਲੀਆਂ ਨਾਲ ਜਿਹੜੀਆਂ ਕਿ ਮ੍ਰਿਤਕਾਂ ਦੀਆਂ ਦੇਹਾਂ ਚੋਂ ਨਿਕਲਦੀਆਂ, ਜਿਹੜੇ ਇੰਜਰਡ ਲੋਕ ਸੀਗੇ ਉਹਨਾਂ ਦੇ ਸਰੀਰਾਂ ਚੋਂ ਨਿਕਲਦੀਆਂ, ਉਹਨਾਂ ਦੇ ਨਾਲ ਟੈਂਪਰਿੰਗ ਕਰਦੀਆਂ, ਤਾਂ ਤੁਸੀਂ ਬੋਲਦੇ ਨਹੀਂ ਜੇ। ਤਾਂ ਇਹ ਜ਼ਿੰਮੇਵਾਰੀਆਂ ਤਾਂ ਤੁਹਾਡੀਆਂ ਨੇ ਨਾ। ਫਿਰ ਪ੍ਰਕਾਸ਼ ਸਿੰਘ ਬਾਦਲ ਜੋ ਮਰਜ਼ੀ ਕਹੀ ਜਾਣ, ਪਰ ਸਵਾਲ ਇੰਨੇ ਆ ਕਿ ਪ੍ਰਕਾਸ਼ ਸਿੰਘ ਬਾਦਲ ਕੋਲ ਦੇ ਉਹ ਜਵਾਬ ਜਿਹੜੇ ਆ ਹੈ ਨਹੀਂ ਗੇ। ਔਰ ਇਸੇ ਕਰਕੇ ਸ਼ਾਇਦ ਇੱਕ ਸਟੂਡੀਓ ਦੇ ਵਿੱਚ ਇੰਟਰਵਿਊ ਜਿਹੜੀ ਉਹ ਫਾਇਦੇਮੰਦ ਰਹਿ ਜਾਂਦੀ ਹੈ ਕਿ ਤੁਸੀਂ ਆਪਣੀ ਗੱਲ ਕਹਿ ਜਾਂਦੇ ਹੋ। ਜੇ ਖੁੱਲੇ ਜਾਓਗੇ ਅੱਜ ਕੱਲ੍ਹ ਫੇਸਬੁੱਕ ਤੇ ਲਾਈਵ ਵੀ ਚੱਲਦੇ ਆ ਤੇ ਥੱਲੇ ਜਿਹੜਾ ਉਹ ਤੈਅ ਹੋ ਜਾਂਦਾ ਕਿ ਲੋਕ ਜਿਹੜੇ ਆ ਉਹ ਕਿਸ ਲੀਡਰ ਦੀ ਗੱਲ ਤੇ ਯਕੀਨ ਕਰਦੇ ਆ, ਕਿਸ ਲੀਡਰ ਨੂੰ ਇਹ ਕਹਿੰਦੇ ਆ ਕਿ ਤੁਸੀਂ ਹੁਣ ਤੱਕ ਯਕੀਨ ਗਵਾ ਚੁੱਕੇ ਹੋ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ, ਕਹਿੰਦੇ ਅਵਤਾਰ ਸਿੰਘ ਮੱਕੜ ਨੇ ਦੇ ਉਹਦੇ ਬੋਲਣ ਦੇ ਉੱਤੇ ਅਕਾਲੀ ਹੁਣ ਔਖੇ ਹੋਏ ਆ। ਦੇਖੋ ਪਹਿਲਾਂ ਤੇ ਇਹ ਆ ਕਿ ਬੋਲਦੇ ਬੜੇ ਕਸੂਤੇ ਟਾਈਮ ਹੈ। ਜਾਨੀ ਗੁਰਮੁਖ ਸਿੰਘ ਵੀ 1.5 ਸਾਲ ਬੋਲਿਆ ਸੀ, ਮੱਕੜ ਸਾਹਿਬ ਵੀ ਮੇਰੇ ਖਿਆਲ ਦੇ ਨਾਲ 1.5-2 ਸਾਲ ਲਾ ਗਏ ਬੋਲਣ ਤੇ ਹੁਣ ਬੋਲੇ ਆ। ਖੈਰ ਜੇ ਕਾਰ ਇਹਨਾਂ ਦੀ ਚੱਲਦੀ ਰਹਿੰਦੀ ਜਿੱਦਾਂ ਉਹ ਚੱਲਦੀ ਸੀ ਅੱਗੇ 24 ਤੋਂ 26 ਘੰਟੇ ਚੱਲਦੀ ਰਹਿੰਦੀ ਸੀ। ਚਰਨਜੀਤ ਭੁੱਲਰ ਜੀ ਨੇ ਇੱਕ ਰਿਪੋਰਟ ਲਾਈ ਸੀ, ਉਹ ਕਹਿੰਦੇ ਕਿ ਚੰਦਰਮਾ ਤੱਕ ਪਤਾ ਨਹੀਂ ਕਿੰਨੇ ਗੇੜੇ ਲਾਏ ਜਾ ਸਕਦੇ ਸੀ ਇਸ ਤੇਲ ਦੇ ਨਾਲ। ਤੇ ਲੋਕ ਪੁੱਛਦੇ ਸੀ ਕਿ 24 ਘੰਟਿਆਂ ਚੋਂ 26 ਘੰਟੇ ਚੱਲੀ ਜਾਂਦੀ ਹੈ ਤੇ ਮੱਕੜ ਸਾਹਿਬ ਇਹਦੇ ਵਿੱਚ ਹੀ ਜਿਸ ਤਰ੍ਹਾਂ ਲਾਈ ਬੈਠਾ ਕਾਰ ਦੇ ਵਿੱਚ ਧੌਂਦੇ ਵੀ ਇਹਦੇ ਚ ਧੌਂਦੇ ਵੀ ਇਹਦੇ। ਕਮਾਲ ਦੀ ਗੱਲ ਹੈ। ਇਹੋ ਜਿਹੀ ਕਾਰ ਭੱਜਦੀ ਰਹਿੰਦੀ ਏਦਾਂ ਇਸ ਰਫਤਾਰ ਤੇ ਸ਼ਾਇਦ ਜ਼ੁਬਾਨ ਨੂੰ ਨਾ ਹੀ ਤਕੱਲਫ ਹੁੰਦਾ ਨਾ ਹੀ ਤਕਲੀਫ ਹੁੰਦੀ। ਖੈਰ ਇਹ ਬੋਲੇ ਆ, ਚਲੋ ਵਧੀਆ ਗੱਲ ਆ। ਕਿਤੇ ਨਾ ਕਿਤੇ ਆ ਕੇ ਬੰਦਾ ਜਦੋਂ ਸੱਚ ਬੋਲਦਾ ਉਹਦੀ ਸ਼ਲਾਘਾ ਵੀ ਕਰਨੀ ਚਾਹੀਦੀ ਆ। ਸੱਚ ਬੋਲ ਕੇ ਇਹਨਾਂ ਨੇ ਜਿਹੜੀਆਂ ਚੀਜ਼ਾਂ ਕਹੀਆਂ ਉਹ ਤੁਸੀਂ ਸੁਣ ਲਈਆਂ ਹੋਣੀਆਂ, ਪੜ੍ਹਦੀਆਂ ਹੋਣੀਆਂ। ਇਹ ਕਹਿੰਦੇ ਆ ਇਹ ਦੇਖੋ ਜੀ, ਇੱਕ ਤੇ ਜੋ ਇਹਨਾਂ ਨੇ ਵਾਕਆਊਟ ਕੀਤਾ ਉਹ ਬਹੁਤ ਗਲਤ ਫੈਸਲਾ ਸੀਗਾ। ਦੂਸਰਾ ਇਹ ਕਹਿੰਦੇ ਆ ਕਿ ਤਰਸੇ ਵਾਲਿਆਂ ਦੀ ਜਿਹੜੀ ਮਾਫੀ ਹੈ ਇਹ ਬਹੁਤ ਗਲਤ ਕੰਮ ਹੋਇਆ। ਇਸ ਤਰ੍ਹਾਂ ਉਹਨਾਂ ਨੇ ਕਈ ਚੀਜ਼ਾਂ ਕਹੀਆਂ ਨੇ
ਮੱਕੜ ਸਾਹਿਬ ਨੇ 3-4 ਚੀਜ਼ਾਂ ਜਿਹੜੀਆਂ ਉਹ ਵਿਸ਼ੇਸ਼ ਤੌਰ ਤੇ ਕਹੀਆਂ ਕਿ ਅਕਾਲੀ ਦਲ ਤੇ ਕਮੇਟੀ ਹੈ ਜਿਹੜੀ ਬਹੁਤ ਜੱਦੋਜਹਿਦ ਕਰਕੇ ਬਹੁਤ ਕੁਰਬਾਨੀਆਂ ਦੇ ਕੇ ਨਿਕਲੀ ਹੈ। ਤੇ ਕਹਿੰਦੇ ਕਿ ਬੇਅਦਬੀ ਕਰਨ ਵਾਲਿਆਂ ਨੂੰ ਫੜਨ ਲਈ ਸਾਨੂੰ ਇਕਜੁੱਟ ਹੋਣਾ ਚਾਹੀਦਾ। ਤੇ ਦੂਜੀ ਉਹ ਕਹਿੰਦੇ ਆ ਕਿ ਮੈਂ ਡੇਰਾ ਸੰਸਥਾ ਨੂੰ ਮਾਫੀ ਦੇਣ ਦੇ ਹੱਕ ਵਿੱਚ ਨਹੀਂ ਸਾਂ। ਤੇ ਮੈਂ ਉਹਨਾਂ ਨੂੰ ਸੁਝਾਅ ਵੀ ਦਿੱਤਾ ਸੀਗਾ ਜੋ ਲੋਕ ਮਾਫੀ ਪ੍ਰਵਾਨ ਕਰਦੇ ਪਏ ਸੀਗੇ ਕਿ ਛੱਡੋ ਖਹਿੜਾ, ਪਰ ਮੇਰੀ ਰਾਏ ਜਿਹੜੀ ਸੀਗੀ ਉਹ ਅਣਗੌਲੀ ਕਰ ਦਿੱਤੀ ਗਈ। ਇਹ ਮੱਕੜ ਸਾਹਿਬ ਕਹਿੰਦੇ ਆ। ਤੇ ਬਾਕੀ ਕਹਿੰਦੇ ਆ ਕਿ ਹੁਣ ਸਿੱਖ ਜਗਤ ਵਿੱਚ ਜਿਹੜਾ ਰੋਸ ਫੈਲਿਆ ਹੋਇਆ ਉਹਨੂੰ ਦੂਰ ਕਰਨਾ ਚਾਹੀਦਾ। ਪਰ ਮੱਕੜ ਸਾਹਿਬ ਬਹਿਤੇ ਗਏ ਸੀ ਕਿ ਰੋਸ ਦੂਰ ਕਰਨ, ਤੁਹਾਨੂੰ ਯਾਦ ਹੈ ਜਦੋਂ ਬਰਗਾੜੀ ਦੇ ਵਿੱਚ ਇਹ ਸਭ ਕੁਛ ਵਾਪਰਿਆ ਤੇ ਉੱਥੇ ਖਾ ਕੇ ਲੂਣ ਵਾਲੇ ਪਰੌਂਠੇ ਕਿਸੇ ਦੇ ਘਰੋਂ 5-7 ਦੇ ਆ ਗਏ ਗੁਰਦੁਆਰੇ ਦੇ ਵਿੱਚ, ਮੁੜ ਕੇ ਸੰਗਤ ਜਿਹੜੀ ਸੀਗੀ ਉਹ ਪੈ ਗਈ। ਤੇ ਫਿਰ ਮੱਕੜ ਸਾਹਿਬ ਦੀ ਜੁੱਤੀ ਦੱਸਦੇ ਕਿ ਬਾਅਦ ਦੇ ਵਿੱਚ ਇੱਕ ਸੇਵਾਦਾਰ ਉੱਥੇ ਰੌਲ ਗੋਲੇ ਚੱਕ ਕੇ ਲਿਆਇਆ। ਸੋ ਇਹਨਾਂ ਨੂੰ ਪਤਾ ਹੀ ਹੈ ਕਿ ਉੱਥੇ ਕੀ ਵਾਪਰਿਆ ਸੀ ਉਸ ਸਮੇਂ। ਤਾਂ ਰੋ ਤੁਸੀਂ ਸ਼ਾਂਤ ਕਰ ਲੈਂਦੇ ਉਦੋਂ ਸੰਗਤਾਂ ਦਾ, ਤੁਸੀਂ ਵੀ ਤੇ ਕਮੇਟੀ ਦੇ ਪ੍ਰਧਾਨ ਸੀਗੇ। ਪਰ ਦੂਜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਦੇਖੋ ਹੁਣ ਗੱਲਾਂ ਚੋਂ ਗੱਲ ਨਿਕਲਦੀ ਆ, ਕਹਿੰਦੇ ਕਿ ਮੈਂ ਸੁਝਾਅ ਦਿੱਤਾ ਸੀਗਾ ਕਿ ਸਰਸੇ ਵਾਲੇ ਨੂੰ ਮਾਫੀ ਹੈ ਜਿਹੜੀ ਨਾ ਦਿੱਤੀ ਜਾਵੇ, ਪਰ ਮੇਰੀ ਗੱਲ ਕਿਸੇ ਨੇ ਗੌਲੀ ਨਹੀਂ। ਕਿਸੇ ਤੋਂ ਭਾਵ ਸੁਖਬੀਰ ਬਾਦਲ ਹੀ ਹੋਊਗਾ, ਹੋਰ ਕੌਣ ਹੋਣਾ। ਹੁਣ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਜਦੋਂ ਤੁਹਾਡੀ ਗੱਲ ਗੌਲੀ ਨਹੀਂ ਸੀਗੀ, ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਉਸ ਸਮੇਂ ਕਿ ਇਹ ਬਹੁਤ ਗਲਤ ਹੋ ਰਿਹਾ ਕੰਮ, ਤੇ ਤੁਸੀਂ 91 ਲੱਖ ਦੇ ਹੁਸ਼ਿਆਰ ਗੁਰੂ ਕੀ ਗੋਲਕ ਚੋਂ ਕੱਢ ਕੇ ਕਿਹੜੀ ਕੋਸ਼ਿਸ਼ ਦੇਤੇ ਸੀਗੇ, ਕੀ ਉਹਦਾ ਜਵਾਬ ਦਿਓਗੇ ਤੁਸੀਂ? ਦੂਜੀ ਚੀਜ਼ ਇਹ ਆ ਕਿ ਫਿਰ ਤੁਹਾਡੇ ਪ੍ਰੈਸ ਨੋਟ ਤੱਕ ਛਪਦੇ ਰਹੇ, ਖਬਰਾਂ ਛਪਦੀਆਂ ਰਹੀਆਂ ਕਿ ਭਾਈ ਪ੍ਰੇਮੀਆਂ ਨਾਲ ਸਾਂਝ ਜਿਹੜੀ ਹੈ ਉਹ ਜ਼ਰੂਰੀ ਹੋ ਗਈ ਸੀ। ਪੰਥਕ ਧਿਰਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਨਾਲ ਮੇਲ ਜੋਲ ਵਧਾਓ। ਇਹ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਕਹਿ ਰਹੇ ਹੋ, ਉਦੋਂ ਤੁਸੀਂ ਇਹ ਤੋਂ ਬਿਲਕੁਲ ਉਲਟ ਸੀਗੇ, ਜਾਨੀ ਉਹਨਾਂ ਦੇ ਵਿੱਚ ਸ਼ਾਮਲ ਸੀਗੇ। ਤਾਂ ਅਕਾਲੀ ਵੀ ਇਹੋ ਗੱਲ ਕਹਿੰਦੇ ਆ, ਉਹ ਕਹਿੰਦੇ ਆ ਕਿ ਮੱਕੜ ਦੇ ਥੱਲੇ ਉਹ ਕਾਰ ਨਿਕਲ ਗਈ ਜਿਹੜੀ 24 ਤੋਂ 26 ਘੰਟੇ ਚੱਲਦੀ ਸੀ, ਕੁਰਸੀ ਨਿਕਲ ਗਈ। ਹੁਣ ਮੱਕੜ ਸਾਹਿਬ ਅਕਾਲੀ ਦਲ ਨੂੰ ਬਦਨਾਮ ਕਰਨ ਸਕਦੇ ਆ, ਪਰ ਮੱਕੜ ਸਾਹਿਬ ਬੋਲੇ ਆ ਤਾਂ ਸੱਚ ਬੋਲੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਅੱਗੇ ਪ੍ਰਮਾਣਿਤ ਹੋ ਚੁੱਕੀਆਂ ਬਥੇਰੀ ਵਾਰ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਇਹਨਾਂ ਦੀ ਜ਼ੁਬਾਨ ਤੇ ਸੱਚ ਜਿਹੜਾ ਉਹ ਕੁਰਤਾ ਕਿਉਂ ਆਉਂਦਾ? ਜਦੋਂ ਰੁੱਤ ਲੰਘ ਜਾਂਦੀ ਆ ਉਦੋਂ ਹੀ ਕਿਉਂ ਇਹਨਾਂ ਦੀ ਜ਼ੁਬਾਨ ਤੇ ਸੱਚ ਆਉਂਦਾ? ਜਦੋਂ ਪਦਵੀ ਤੇ ਬੈਠੇ ਹੁੰਦੇ ਆ ਕਿ ਇਹਨਾਂ ਦੀ ਜ਼ਮੀਰ ਉਦੋਂ ਨਹੀਂ ਜਾਗਦੀ? ਉਦੋਂ ਕਿਉਂ ਲਾਪਰਵਾਹੀ ਦੀਆਂ ਗੋਲੀਆਂ ਖਾ ਕੇ ਭੂਖ ਸੁੱਤੇ ਰਹਿੰਦੇ ਆ? ਉਦੋਂ ਬੋਲਣਾ ਚਾਹੀਦਾ ਸੀ ਨਾ, ਕਿਉਂਕਿ ਇੱਕ ਵੇਲਾ ਇਹੋ ਜਿਹਾ ਆਉਂਦਾ ਕਿ ਜਦੋਂ ਤੁਹਾਡਾ ਸੱਚ ਵੀ ਗੱਪ ਬਣ ਜਾਂਦਾ ਹੈ, ਕਿਉਂਕਿ ਉਸ ਸਮੇਂ ਜਿਹੜਾ ਸਮਾਂ ਹੁੰਦਾ ਉਸ ਸੱਚ ਦੇ ਅਨੁਕੂਲ ਨਹੀਂ ਹੁੰਦਾ। ਜੇ ਆਈ ਚੀਜ਼ ਹੁਣ ਵੀ ਤੇ ਮੱਕੜ ਸਾਹਿਬ ਉੱਥੇ ਟੈਲੀਵਿਜ਼ਨ ਦੇ ਅੱਗੇ ਬੈਠਾ ਘਰ ਚ ਰੱਬ ਕਰਦਾ ਹੋਊ, ਤੇ ਜੇ ਉਦੋਂ ਹੀ ਆਹ ਕੰਮ ਕਰਕੇ ਘਰ ਚ ਬਹਿ ਜਾਂਦਾ ਤੇ ਮੇਰੇ ਖਿਆਲ ਦੇ ਨਾਲ ਬੱਲੇ ਬੱਲੇ ਹੋਣੀ ਸੀ। ਅੱਜ ਜਿਹੜੇ ਲੋਕ ਮੱਕੜ ਦਾ ਮਜ਼ਾਕ ਉਡਾਉਂਦੇ ਪਏ ਕਿ ਹੁਣ ਮੱਕੜ ਵੀ ਆ ਗਿਆ ਵਗਦੀ ਗੰਗਾ ਚ ਹੱਥ ਧੋਣ ਲਈ, ਤੇ ਇਸ ਮੱਕੜ ਸਾਹਿਬ ਦੀ ਉਸ ਸਮੇਂ ਮਹਿਮਾ ਜਿਹੜੀ ਉਹ ਪੂਰੀ ਅਪਰੰਪਾਰ ਹੋ ਜਾਣੀ ਸੀ ਕਿ ਕਿਆ ਬਾਤ ਹੈ ਯਾਰ, ਬੰਦੇ ਨੇ ਸਟੈਂਡ ਲਿਆ। ਸੋ ਇਹ ਜਿਹੜਾ ਹੁਣ ਉਹਨਾਂ ਨੇ ਸੱਚ ਬੋਲਿਆ ਉਹ ਠੀਕ ਆ। ਕੁਛ ਲੋਕ ਕਹਿੰਦੇ ਆ ਕਿ ਦੇਰ ਆਏ ਦਰੁਸਤ ਆਏ, ਪਰ ਬਹੁਤੇ ਲੋਕ ਕਹਿੰਦੇ ਆ ਕਿ ਇਹ ਮੱਕੜ ਸਾਹਿਬ ਹੈ ਜਿਹੜੇ ਉਹ ਹੁਣ ਵੇਲਾ ਵੇਖ ਚੁੱਕੇ ਆ। ਆਹ ਵੇਲਾ ਤਾਂ ਮੈਨੂੰ ਆ ਜਾਣਾ ਚਾਹੀਦਾ ਫਰੇਮ ਦੇ ਵਿੱਚ, ਤੇ ਆ ਗਏ ਆ। ਪਰ ਇਸ ਫਰੇਮ ਦੇ ਵਿੱਚ ਇਹਨਾਂ ਤੇ ਵੀ ਬਹੁਤ ਸਾਰੇ ਸਵਾਲ ਹੈ ਜਿਹੜੇ ਹੁੰਦੇ ਆ, ਕਿਉਂਕਿ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੇ ਝਗੜੇ ਖਰੀਦੇ, ਕੋਠੀਆਂ ਦੇ ਝਗੜੇ ਖਰੀਦੇ, ਜਿਹੜੀ ਬਹੁਤ ਮਾਲ ਸਬਾਬ ਦੇ ਰੌਲੇ ਪੈਂਦੇ ਆ, ਉਹ ਮੱਕੜ ਸਾਹਿਬ ਦੇ ਨਾਲ ਜੁੜੇ ਆ ਜਿਹੜੇ ਉਹ ਸਗੋਂ ਇਹਨਾਂ ਦੇ ਸੱਚ ਨੂੰ ਹੌਲਿਆ ਕਰਦੇ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਪੰਚਾਇਤੀ ਚੋਣਾਂ ਬਾਰੇ, ਖਹਿਰਾ ਧੜੇ ਨੇ ਖੋਲੇ ਆਪਣੇ ਪੱਤੇ। ਬਿਲਕੁਲ ਪੱਤੇ ਇਹਨਾਂ ਨੇ ਦੋਨਾਂ ਨੇ ਖੇਲ ਵੀ ਦਿੱਤੇ ਆ, ਖੋਲ ਵੀ ਦਿੱਤੇ ਆ। ਖੇਲ ਇਸ ਕਰਕੇ ਦਿੱਤੇ ਆ ਕਿਉਂਕਿ ਭਗਵੰਤ ਮਾਨ ਹੋਰਾਂ ਨੇ ਕੱਲ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਇਲੈਕਸ਼ਨ ਲੜਨਾ, ਤੇ ਜਦੋਂ ਉਹਨਾਂ ਨੇ ਐਲਾਨ ਕਰ ਦਿੱਤਾ ਖਹਿਰਾ ਧੜਾ ਜਿਹੜਾ ਉਹ ਕਹਿੰਦਾ ਕਿ ਅਸੀਂ ਵੀ ਲੜਨਾ ਭਾਈ। ਪਰ ਰਹੀ ਗੱਲ ਕਿ ਸਪੋਰਟ ਕਿਹਨੂੰ ਕਰਨੀ ਆ, ਉਹ ਅਸੀਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਕਰੋ। ਤੋ ਸਾਫ਼ ਹੋ ਗਿਆ ਕਿ ਇੱਕ ਧੜਾ ਉਮੀਦਵਾਰ ਮੈਦਾਨ ਚ ਉਤਾਰੂਗਾ, ਦੂਸਰਾ ਧੜਾ ਜਿਹੜਾ ਉਹ ਹੁਣ ਵੋਟਾਂ ਪਵਾਊਗਾ ਜਾਂ ਵੋਟਾਂ ਜਿਹੜੀਆਂ ਉਹ ਕਿਸੇ ਹੋਰ ਭੁਗਤਾਊਗਾ। ਇਹ ਵੀ ਇੱਕ ਸਵਾਲ ਬਣਿਆ ਰਹੂਗਾ। ਤੇ ਜਦੋਂ ਗੱਲਾਂ ਇੱਥੋਂ ਤੱਕ ਪਹੁੰਚ ਜਾਣ, ਖਹਿਰਾ ਤੇ ਕੱਲ ਕਹਿਣ ਡਿਆ ਸੀਗਾ ਭਗਵੰਤ ਮਾਨ ਨੂੰ ਕਿ ਮੁੱਖ ਮੰਤਰੀ ਦੇ ਲੋਲੀਪੌਪ ਨੇ ਭਗਵੰਤ ਮਾਨ ਦਾ ਦਿਮਾਗ ਖਰਾਬ ਕਰ ਦਿੱਤਾ। ਇਹ ਮੁੱਖ ਮੰਤਰੀ ਦਾ ਸੁਪਨਾ ਵਹਿੰਦਾ ਹੀ ਪਾਰਟੀ ਹੈ ਜਿਹੜੀ ਸਵਸਤ ਕਰ ਗਿਆ। ਖੈਰ ਇੱਥੋਂ ਤੱਕ ਗੱਲਾਂ ਚਲੇ ਗਈਆਂ। ਭਗਵੰਤ ਮਾਨ ਕਹਿੰਦਾ ਝੋੜੇ ਨਾਲ ਕਾਤੋਂ ਸੱਦੀਏ। ਇਹਨਾਂ ਨੇ ਤੇ ਪੱਗਾਂ ਦੇ ਰੰਗ ਵੀ ਬਦਲ ਲਏ ਆ।
ਦਿਲਾਂ ਦੇ ਰੰਗ ਤੇ ਬਦਲਣੇ ਹੀ ਬਦਲਣੇ ਸੀਗੇ। ਖੈਰ ਜਦੋਂ ਇੱਥੋਂ ਤੱਕ ਗੱਲਾਂ ਪਹੁੰਚੀਆਂ ਹੋਈਆਂ ਨੇ, ਸੁਖਪਾਲ ਖਹਿਰੇ ਦੇ ਧੜੇ ਨੇ ਜਿਸ ਤਰ੍ਹਾਂ ਕਿਹਾ ਕਿ ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ, ਲੱਗਦਾ ਨਹੀਂ ਹੈ ਕਿ ਹਰ ਇੱਕ ਥਾਂ ਤੇ ਸਪੋਰਟ ਹੋ ਜਾਊਗੀ। ਪਰ ਦੂਸਰਾ ਧੜਾ ਜਿਹੜਾ ਇਹ ਐਲਾਨ ਕਰਦਾ ਪਿਆ ਕਿ ਅਸੀਂ ਚੋਣ ਲੜਾਂਗੇ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਮਜਬੂਰੀ ਸਮਝ ਕੇ ਆ ਗਈ। ਮਜਬੂਰੀ ਇਹ ਸੀਗੀ ਕਿ ਜੇ ਕਾਡਰ ਨੂੰ ਛੱਡਿਆ ਜਾਂਦਾ ਆਪਣੇ ਪੱਧਰ ਤੇ, ਇਹ ਵੋਟਿੰਗ ਇਸ ਤਰ੍ਹਾਂ ਦੀ ਵੋਟਿੰਗ ਹੁੰਦੀ ਹੈ, ਇਸ ਤਰ੍ਹਾਂ ਦਾ ਇਲੈਕਸ਼ਨ ਹੁੰਦਾ ਕਿ ਹਰੇਕ ਬੰਦਾ ਜਿਹੜਾ, ਤਕਰੀਬਨ ਹਰੇਕ ਬੰਦਾ ਜਿਹੜਾ ਉਹ ਵੋਟ ਪਾਉਣ ਜਾਂਦਾ, ਉਹਨੂੰ ਕੱਢ ਕੇ ਲਿਆਇਆ ਜਾਂਦਾ, ਚਾਹੇ ਉਹਦਾ ਕੋਈ ਲਿਆਜ਼ੀ ਹੋਵੇ ਚਾਹੇ ਕੋਈ ਘਰ ਦਾ ਜੀ ਹੋਵੇ, ਉਹ ਕੱਢ ਕੇ ਲੈ ਜਾਂਦਾ। ਜਿਸ ਸਮੇਂ ਤੁਹਾਡੀ ਪਾਰਟੀ ਮੈਦਾਨ ਚ ਨਹੀਂ ਹੋਊਗੀ, ਤੁਹਾਡਾ ਜਿਹੜਾ ਕੱਢ ਰਿਹਾ ਉਹ ਕਿਤੇ ਨਾ ਕਿਤੇ ਹੋਰ ਭੁਗਤਣ ਲਈ ਮਜਬੂਰ ਹੋਊਗਾ, ਤਾਂ ਜਾਊਗਾ ਕਿੱਥੇ? ਲਿਖੀ ਚੁੱਕੂਗਾ ਜਿਸ ਬੰਦੇ ਦੀ ਸਰਕਾਰ ਜਿਹੜੀ ਆ ਉਹ ਇਸ ਸਮੇਂ ਚੱਲਦੀ ਪਈ ਹੈ, ਜਿਹਦੇ ਕੋਲ ਸੱਤਾ ਜੋ ਸਿੰਘਾਸਨ ਤੇ ਆਸੀਨ ਹੈ, ਉਹਦੇ ਵੱਲ ਹੀ ਝੁਕਾ ਹੁੰਦਾ। ਤਾਂ ਇਸ ਚੀਜ਼ ਨੂੰ ਕਿਤੇ ਨਾ ਕਿਤੇ ਨਾ ਪੜਿਆ ਵਿਚਾਰਿਆ ਕਿ ਸਾਡਾ ਜਿਹੜਾ ਕੱਢ ਰਿਹਾ ਜੇ ਇੱਕ ਵਾਰੀ ਕਿਸੇ ਹੋਰ ਵੱਲ ਇਹ ਇਸ ਤਰ੍ਹਾਂ ਝੁਕ ਗਿਆ ਤੇ ਫਿਰ ਮੁੜ ਕੇ ਸਾਡੇ ਰੋਕਣਾ ਨਹੀਂ, ਜਿਹੜਾ ਨਾ ਰੋਕੀ ਬਾਬਾ ਹੁਣ ਨਾ ਰੋਕਿਆ ਰੁਕਣਾ ਹੀ ਤੇ ਫਿਰ ਨਹੀਂ ਰੋਕਿਆ ਰੁਕਣਾ। ਤਾਂ ਸੁਖਪਾਲ ਖਹਿਰੇ ਦਾ ਧੜਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਦੇਖੋ ਦੋ ਚੀਜ਼ਾਂ ਹੋ ਸਕਦੀਆਂ। ਜਿੱਦਾਂ ਉਹਨਾਂ ਨੇ ਮੈਦਾਨ ਛੱਡਿਆ, ਮੈਦਾਨ ਛੱਡਣ ਤੋਂ ਭਾਵੇਂ ਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਕਿ ਚਲੋ ਤੁਸੀਂ ਜਲਵਾ ਦੇਖੋ, ਅਸੀਂ ਤੁਹਾਨੂੰ ਸਪੋਰਟ ਕਰਦੇ, ਜਿੱਦਾਂ ਕਹਿ ਦਿੰਦੇ ਨਾ ਕਿ ਤੂੰ ਲੈ ਮਿੱਤਰਾ ਘੋਲ ਤੇ ਮੈਂ ਪਿੱਛੋਂ ਤੈਨੂੰ ਉਤਸ਼ਾਹ ਦੇਵਾਂਗਾ। ਤਾਂ ਏਦਾਂ ਹੀ ਆ, ਕਿਉਂਕਿ ਦੇਖੋ ਇੱਕ ਤੇ ਖਬਰ ਇਹਨਾਂ ਦੇ ਅੰਦਰੂਨੀ ਦਫ਼ਾ ਚੋਂ ਨਿਕਲ ਕੇ ਆਉਂਦੀ ਪਈ ਆ ਕਿ ਜਿਸ ਤਰੀਕੇ ਨਾਲ ਜਥੇਬੰਦਕ ਢਾਂਚੇ ਜਿਹੜੇ ਸੀਗੇ ਕੁਛ ਬਾਹਰਲੇ ਦੇਸ਼ਾਂ ਦੇ ਵਿੱਚ, ਜਿਹੜੇ ਕਿ ਸਿੱਧੇ ਤੌਰ ਤੇ ਖਹਿਰਾ ਗਰੁੱਪ ਨੂੰ ਸਪੋਰਟ ਕਰ ਰਹੇ ਸੀਗੇ, ਉਹ ਜਿੱਦਾਂ ਭੰਗ ਕੀਤੇ ਗਏ ਆ। ਉੱਥੋਂ ਲੱਗਦਾ ਇਹ ਸੀਗਾ ਕਿ ਸੁਖਪਾਲ ਖਹਿਰੇ ਦੀ ਵਾਰੀ ਜਲਦੀ ਆ ਗਈ ਆ, ਤਾਂ ਇਹਦੇ ਤੇ ਕਾਰਵਾਈ ਜਿਹੜੀ ਆ ਹੁਣ ਪਾ ਦਿੱਤੀ ਜਾਊਗੀ, ਕਿਉਂਕਿ ਬਾਹਰਲੇ ਲੋਕਾਂ ਦੀ ਹਮਦਰਦੀ ਸੀਗੀ। ਜੇ ਉਹ ਇਸ ਤਰ੍ਹਾਂ ਦੇ ਢਾਂਚੇ ਥੋੜੇ ਜਿਹੇ ਨਾ ਬਦਲਦੇ ਤਾਂ ਉਹਨਾਂ ਲੋਕਾਂ ਨੇ ਵੀ ਸ਼ਾਇਦ ਯਕਦਮ ਅਸਤੀਫਾ ਦੇਣਾ ਸੀਗਾ, ਜਿਹਦੇ ਕਰਕੇ ਪਾਰਟੀ ਦਾ ਜਿਹੜਾ ਮੈਸੇਜ ਆ ਉਹ ਫਿਰ ਡਾਊਨ ਜਾਣਾ। ਤਾਂ ਦੂਸਰੇ ਪਾਸੇ ਤੋਂ ਇਹ ਵੀ ਸੋਚਿਆ ਜਾ ਰਿਹਾ ਕਿ ਸੁਖਪਾਲ ਖਹਿਰੇ ਨੇ ਇੱਕ ਹੋਰ ਸਿਆਸਤ ਸਿੱਧੀ ਆ ਕਿ ਸੁਖਪਾਲ ਖਹਿਰਾ ਕਹਿ ਸਕਦਾ ਦੇਖੋ ਜੇ ਤਾਂ ਜਿੱਤ ਗਏ ਤੇ ਸੁਖਪਾਲ ਖਹਿਰਾ ਕਹਿ ਦੂਗਾ ਕਿ ਦੇਖੋ ਸਾਡੀ ਸਪੋਰਟ ਦੇ ਨਾਲ ਇਹਨਾਂ ਦੇ ਬੰਦੇ ਜਿਤਾਏ, ਅਸੀਂ ਤੇ ਪਾਰਟੀ ਨੂੰ ਦੇਖੋ ਕਿੰਨੇ ਸਮਰਪਿਤ ਆ ਕਿ ਅਸੀਂ ਬੰਦੇ ਜਿਤਾਏ, ਤੇ ਜੇ ਹਾਰ ਗਏ ਫਿਰ ਕਹਿਣਗੇ ਕਿ ਇਹਨਾਂ ਨੇ ਬੇੜਾ ਡੋਬ। ਸੋ ਹਾਲੇ ਵੀ ਸਿਆਸਤ ਰਾਜਨੀਤੀ ਹੈ ਜਿਹੜੀ ਉਹ ਇਹਨਾਂ ਦੇ ਵਿਚਾਲੇ ਪਾਟਕ ਪਾਈ ਖਲੋਤੀ ਆ। ਇਹ ਪਾਟਕ ਮੁੱਕ ਜਾਂਦਾ, ਇਹ ਰੌਲਾ ਜਿਹੜਾ ਉਹ ਰੁਕ ਜਾਂਦਾ। ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਦਾ ਫੌ ਪੈ ਜਾਣਾ ਸੀਗਾ, ਪਰ ਹੁਣ ਤੇ ਨਤੀਜਾ ਇਸ ਤਰ੍ਹਾਂ ਦਾ ਹੀ ਆ ਕਿ ਜਿੱਦਾਂ ਕਹਿੰਦੇ ਨਾ ਕਿ ਆਰਿਆ ਭੱਟ ਨੇ ਇੱਕ ਖੋਜ ਕੀਤੀ ਸੀ, ਤੇ ਜਿਹੜੀ ਉਹ ਖੋਜ ਕੀਤੀ ਲੱਗਦਾ ਇਹੋ ਆ ਕਿ ਨਤੀਜਿਆਂ ਲਈ ਆ। ਜਿਵੇਂ ਨੋਟਬੰਦੀ ਦਾ ਨਤੀਜਾ ਹੈ ਨਾ ਆਰਿਆ ਭੱਟ ਦੀ ਜ਼ੀਰੋ, ਲੱਗਦਾ ਇਹੋ ਹੀ ਆ ਕਿ ਇਹਨਾਂ ਲਈ ਵੀ ਸ਼ਾਇਦ ਨਤੀਜਾ ਜਿਹੜਾ ਇਹੋ ਜਿਹਾ ਹੀ ਰਹਿਣਾ ਜੇ ਹਾਲਾਤ ਇਹੋ ਜਿਹੇ ਰੱਖੇ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ ਨਵਜੋਤ ਸਿੱਧੂ ਦੁਆਲੇ ਹੁਣ ਮੇਅਰ ਹੋਏ, ਇਹਦੇ ਦੁਆਲੇ ਕੋਈ ਨਾ ਕੋਈ ਹੋਇਆ ਹੀ ਰਹਿੰਦਾ। ਕਦੇ ਮੋਦੀ ਭਗਤ ਹੋ ਜਾਂਦੇ, ਕਦੇ ਕੈਪਟਨ ਅਮਰਿੰਦਰ ਦੇ ਮੰਤਰੀ ਹੋ ਜਾਂਦੇ, ਜੇ ਉਧਰੋਂ ਵਿਹਲਾ ਹੋਇਆ ਫਾਰਗ ਹੋਇਆ ਅਰਦਾਸਾਂ ਕਰਕੇ ਤੇ ਦੂਸਰੇ ਪਾਸੇ ਉਹਨੂੰ ਘੇਰ ਲਿਆ ਮੇਅਰਾਂ ਨੇ। ਹੁਣ ਮੇਅਰ ਜਿਹੜੇ ਆ 8 ਮੇਅਰ ਇਹਦੇ ਮਗਰ ਲੱਗੇ ਆ। ਉਹ ਕਹਿੰਦੇ ਆ ਕਿ ਅਸੀਂ ਕਰਾਂਗੇ ਸਿੱਧੂ ਦੇ ਨਾਲ ਗੱਲ ਕੀ ਆ? ਉਹ ਕਹਿੰਦੇ ਆ ਕਿ ਦੇਖੋ ਫੰਡ ਤੇ ਚੱਲਦਾ ਹੀ ਨਹੀਂ ਗਾ, ਬਸ ਐਵੇਂ ਚੁਟਕਲੇ ਜੇ ਸੁਣਾਈ ਜਾਂਦਾ ਸਾਨੂੰ। ਉਹ ਕਹਿੰਦੇ ਕਿ ਚੁਟਕਲਿਆਂ ਦੇ ਨਾਲ ਢਿੱਡ ਥੋੜ੍ਹੀ ਭਰਦਾ। ਸੋ ਦੂਸਰੇ ਪਾਸੇ ਇਹ ਵੀ ਕਿਹਾ ਗਿਆ ਕਿ ਜਿਹੜਾ ਕੇਂਦਰ ਦਾ ਫੰਡ ਆਉਂਦਾ ਉਹ ਤੇ ਸਥਾਨਕ ਸਰਕਾਰਾਂ ਦਾ ਜਿਹੜਾ ਮਹਿਕਮਾ ਉਹ ਸਾਨੂੰ ਦੇ ਦਿੰਦਾ, ਪਰ ਜੋ ਲੋਕਲ ਗਵਰਨਮੈਂਟ ਨੇ, ਸਥਾਨਕ ਸਰਕਾਰਾਂ ਜਿਹੜੀਆਂ, ਉਹਨਾਂ ਨੇ ਜੋ ਫੰਡ ਦੇਣੇ ਆਪਣੇ ਪੱਧਰ ਤੇ ਉਹ ਨਹੀਂ ਦਿੱਤੇ ਜਾ ਰਹੇ। ਉਹ ਕਹਿੰਦੇ ਆ ਕਿ ਅਸੀਂ ਇਸ ਬੇਰੁਖੀ ਦੀ ਹੁਣ ਸ਼ਿਕਾਇਤ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਚ ਕਰਾਂਗੇ। ਔਰ ਇਹਨਾਂ ਨੇ ਕੀ ਕੀਤਾ ਕਿ ਇੱਕ ਐਸੋਸੀਏਸ਼ਨ ਬਣਾ ਲਈ ਹੈ, ਜਿੰਨੇ ਵੀ ਮੇਅਰ ਆ ਉਹਦੇ ਵਿੱਚ ਪ੍ਰਧਾਨ ਜਿਹੜਾ ਥਾਪਿਆ ਗਿਆ ਸੰਜੀਵ ਬਿੱਟੂ ਥਾਪਿਆ ਗਿਆ। ਔਰ ਸੰਜੀਵ ਬਿੱਟੂ ਨੋਟ ਕਰਨ ਵਾਲੀ ਗੱਲ ਆ ਕਿ ਸੰਜੀਵ ਬਿੱਟੂ ਪਟਿਆਲੇ ਦਾ, ਸ਼ਾਇਦ ਇਹ ਸੋਚ ਕੇ ਉਹਨੂੰ ਅੱਗੇ ਲਾਇਆ ਗਿਆ ਕਿ ਸਰਕਾਰੀ ਦਰਬਾਰੇ ਪਟਿਆਲੇ ਵਾਲੇ ਦੀ ਪਹੁੰਚ ਥੋੜੀ ਜਿਹੀ ਅੱਜ ਕੱਲ੍ਹ ਵਧੇਰੇ ਆ, ਕਿਉਂਕਿ ਜਿੱਦਾਂ ਅੱਗੇ ਲੰਬੀ ਵਾਲਾ ਬੰਦਾ ਸੀ ਕਿ ਜਿਹੜਾ ਕੋਈ ਕਾਰਡ ਜਾਂ ਪਾਸ ਨਹੀਂ ਸੀ ਦਿਖਾਉਂਦਾ ਬਾਦਲਾਂ ਦੇ ਘਰ ਜਾ ਕੇ, ਸਿਰਫ ਇਹੋ ਹੀ ਕਹਿੰਦਾ ਸੀ ਮੈਂ ਲੰਬੀ ਦਾ ਵੋਟਰ ਆ, ਤੇ ਗੇਟ ਜਿਹੜੇ ਸੀਗੇ ਠਾਹ ਕਰਕੇ ਖੁੱਲ ਜਾਂਦੇ। ਓਦਾਂ ਹੀ ਆ ਕਿਤੇ ਨਾ ਕਿਤੇ ਇਹ ਜ਼ਰੂਰ ਇਹਨਾਂ ਦੇ ਜ਼ਿਹਨ ਦੇ ਵਿੱਚ ਗੱਲ ਰਹੀ ਹੋਏਗੀ ਕਿ ਜੇ ਇਸ ਪਟਿਆਲਵੀ ਨੂੰ ਮੂਹਰੇ ਲਾਉਣੇ ਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਸੌਖਾ ਹੋ ਜਾਊਗਾ। ਉਸ ਤਰ੍ਹਾਂ ਤੇ ਉਹ ਇੱਕ ਖਾਸ ਸ਼ਖਸ ਤੋਂ ਬਗੈਰ ਦੂਜਿਆਂ ਨੂੰ ਘੱਟ ਹੀ ਮਿਲਦਾ। ਤਾਂ ਇਸ ਮਾਮਲੇ ਦੇ ਵਿੱਚ ਹੁਣ ਇੱਕ ਚੀਜ਼ ਜਿਹੜੀ ਆ ਉਹ ਹੋਰ ਵੀ ਸਾਹਮਣੇ ਆਉਂਦੀ ਪਈ ਆ ਕਿ ਇਸ ਤਰ੍ਹਾਂ ਦੀ ਐਸੋਸੀਏਸ਼ਨ ਅੱਜ ਤੱਕ ਬਣੀ ਨਹੀਂ ਸੀਗੀ। ਤਾਂ ਜਿਹੜੀ ਮੇਅਰਾਂ ਨੇ ਇਹ ਐਸੋਸੀਏਸ਼ਨ ਬਣਾਈ ਆ, ਇਹਨੂੰ ਸਾਰਾ ਦਾ ਜਿਹੜਾ ਕੰਮ ਕੀਤਾ
ਜੋ ਕਾਰਕਰਦਗੀ ਰਹੀ ਆ ਉਹ ਰਹੀ ਆ ਕੁਲਵੰਤ ਸਿੰਘ ਦੀ। ਤੇ ਕੁਲਵੰਤ ਸਿੰਘ ਉਹ ਆ ਜਿਹਦੇ ਨਾਲ ਇਹਦਾ ਪੇਚਾ ਪੈ ਗਿਆ ਸੀ। ਤੁਹਾਨੂੰ ਯਾਦ ਹੋਣਾ ਇਹਨੇ ਕਹਿ ਦਿੱਤਾ ਸੀਗਾ ਪਹਿਲਾਂ ਕਿ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ ਮੇਰੀ ਤੋਂ, ਤੇ ਫਿਰ ਦੂਸਰੇ ਪਾਸੇ ਕਹਤਾ ਕਿ ਨਹੀਂ ਜੀ ਅਸੀਂ ਸ਼ੋ ਕਾਜ਼ ਨੋਟਿਸ ਭੇਜਿਆ। ਕੁਲਵੰਤ ਸਿੰਘ ਨੇ ਆਖਿਆ ਸੀਗਾ ਮੈਂ ਤੇਰੇ ਤੇ ਮੁਕੱਦਮਾ ਬਹੁਤ ਤਕੜਾ ਠੋਕੂੰਗਾ, ਤਿਆਰ ਹੋ ਜਾ। ਤਾਂ ਉਹ ਕੁਲਵੰਤ ਸਿੰਘ ਆ ਜਿਹੜਾ ਉਹ ਕਿਤੇ ਨਾ ਕਿਤੇ ਸਿੱਧੂ ਦੇ ਨਾਲ ਖਾਰ ਖਾਂਦਾ। ਤਾਂ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਆ ਕਿ ਕੁਝ ਮੰਤਰੀ ਮੰਡਲ ਦੇ ਲੋਕ ਆ ਜਿਹੜੇ ਉਹ ਵੀ ਸਿੱਧੂ ਦੇ ਨਾਲ ਥੋੜੀ ਜਿਹੀ ਕਿਤੇ ਨਾ ਕਿਤੇ ਕੜਕਤਨ ਰੱਖਦੇ ਆ। ਤਾਂ ਇਹੋ ਹੀ ਚੱਕਰ ਆ ਕਿ ਜਿਵੇਂ ਹੀ ਨਵਜੋਤ ਸਿੱਧੂ ਇੱਕ ਪੰਥਕ ਰਾਜਨੀਤੀ ਕਰਨ ਲੱਗਾ, ਸਿੱਖ ਪ੍ਰਸਤੀ ਦੀ ਥੋੜੀ ਜਿਹੀ ਝਲਕ ਦਿਖਾਉਣ ਲੱਗਾ, ਜਿਵੇਂ ਹੀ ਉਹਨੇ ਭਾਰਤ ਪਾਕਿਸਤਾਨ ਚ ਅਮਨ ਅਮਾਨ ਦੀ ਗੱਲ ਕੀਤੀ, ਮੰਤਰੀ ਤੇ ਆਪਣੇ ਪੱਧਰ ਤੇ ਨਵਜੋਤ ਸਿੱਧੂ ਦੇ ਨਾਲ ਖੇਬੜਦੇ ਖਬੜਾਉਂਦੇ ਹੈਗੇ ਹੀ ਆ। ਮੇਰਾ ਵਾਲਾ ਫੰਡਾ ਜਿਹੜਾ ਇਹ ਨਵਾਂ ਕੱਢ ਦਿੱਤਾ ਗਿਆ, ਯਾਨੀ ਇਹਦੀ ਸੱਪਬੰਦੀ ਹੈ ਜਿਹੜੀ ਉਹ ਕੀਤੀ ਜਾ ਰਹੀ ਆ। ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਇਹਦੀ ਘੇਰਾਬੰਦੀ ਹੋਊਗੀ ਸੱਪਬੰਦੀ ਕਰਕੇ, ਤਾਂ ਮੇਰੇ ਖਿਆਲ ਦੇ ਨਾਲ ਨਵਜੋਤ ਸਿੱਧੂ ਲਈ ਦੇਖੋ ਕੋਈ ਮੁਸ਼ਕਲ ਤੇ ਨਹੀਂ ਆਉਣੀ ਚਾਹੀਦੀ ਕਿਉਂਕਿ ਮੰਤਰੀ ਆ ਔਰ ਬਹੁਤ ਪਾਵਰਫੁਲ ਬੰਦਾ, ਪਰ ਫਿਰ ਵੀ ਜਿਹੜੀ ਠਿੱਬੀ ਲਾਉਣ ਵਾਲੀ ਗੇਮ ਆ ਉਹ ਨਵਜੋਤ ਸਿੱਧੂ ਦੇ ਨਾਲ ਜ਼ਰੂਰ ਚੱਲਦੀ ਹੈ। ਕਿਉਂਕਿ ਇਹ ਤੁਸੀਂ ਵੀ ਨੋਟ ਕੀਤਾ ਹੋਣਾ ਕਿ ਨਵਜੋਤ ਸਿੱਧੂ ਦਾ ਗ੍ਰਾਫ 1 ਮਹੀਨੇ ਦੇ ਵਿੱਚ ਜੇ ਮਹੀਨਾ ਵੀ ਛੱਡ ਦਈਏ ਪਖਵਾੜਾ ਹੀ ਲੈ ਲਈਏ, ਆਪਾਂ 15ਵਾੜਾ ਲੈ ਲਈਏ, ਇਹਨਾਂ 15 ਦਿਨਾਂ ਦੇ ਵਿੱਚ ਨਵਜੋਤ ਸਿੱਧੂ ਦਾ ਗ੍ਰਾਫ ਜਿਹੜਾ ਉਹ ਬਹੁਤ ਉੱਚਾ ਗਿਆ। ਖਾਸ ਤੌਰ ਤੇ ਪੰਥਕ ਰਾਜਨੀਤੀ ਜਿਹਨੂੰ ਆਪਾਂ ਕਹਿ ਦਿੰਦੇ ਜਾਂ ਸਿੱਖਾਂ ਦੇ ਵਿੱਚ ਇਹਦਾ ਮੈਸੇਜ ਹੈ ਜਿਹੜਾ ਉਹ ਬਹੁਤ ਪੋਜ਼ਿਟਿਵਲੀ ਗਿਆ ਸੀਗਾ। ਜੀ ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਕਹਿੰਦੇ ਦਾਗੀਆਂ ਨੂੰ ਬਚਾਉਣ ਲਈ ਪੰਜਾਬ ਪੁਲਿਸ ਨੇ ਕੇਂਦਰ ਕੋਲ ਪਹੁੰਚ ਕੀਤੀ। ਦਾਗੀ ਕੋਈ ਮਾੜੀ ਮੋਟੀ ਨਹੀਂ, ਇਹ ਤੇ ਦਰਿੰਦੇ ਆ। ਦਾਗੀ ਤੇ ਉਹ ਹੁੰਦਾ ਚਲੋ ਜਿਹਦੇ ਤੇ ਮਾੜਾ ਮੋਟਾ ਕੋਈ ਮਾਤੜ ਕੋਈ ਮਾੜਾ ਮੋਟਾ ਕ੍ਰਾਈਮ ਕਰਦਾ ਕਿਤੇ ਮਜਬੂਰੀ ਚ ਉਹਦੇ ਤੇ ਕੋਈ ਕੇਸ ਪਾ ਦਿੰਦੇ ਤੇ ਮੁੜ ਕੇ ਉਹਨੂੰ ਨਾ ਪਾਸਪੋਰਟ ਦਿੰਦੇ ਆ ਨਾ ਕੋਈ ਲਾਇਸੈਂਸ ਦਿੰਦੇ ਆ, ਉਹਨੂੰ ਤਾਂ ਕਹਿ ਸਕਦੇ ਦਾਗੀ ਆ। ਇਹ ਦਾਗੀ ਵੀ ਤੇ ਡਰਦੇ ਆ। ਤੇ ਉਹ ਲੋਕ ਆ ਜਿਨ੍ਹਾਂ ਨੇ ਕਿਸੇ ਨੂੰ ਪੱਠਿਆਂ ਦੇ ਚੱਕ ਚੋਂ ਚੱਕ ਕੇ ਖਪਾ ਦਿੱਤਾ, ਕਿਸੇ ਨੂੰ ਰਿਸ਼ਤੇਦਾਰੀ ਚ ਤੁਰੇ ਜਾਂਦੇ ਨੂੰ ਚੱਕ ਕੇ ਰਗੜ ਦਿੱਤਾ, ਕਿਸੇ ਨੂੰ ਪੈਸੇ ਲੈਣ ਲਈ ਚੁੱਕਿਆ ਗਿਆ ਉਹਦੇ ਘਰ ਦੇ ਪੈਸੇ ਨਹੀਂ ਦੇ ਸਕੇ ਉਹਨੂੰ ਉਡਾ ਦਿੱਤਾ। ਸੋ ਇਹ ਗੁਰਸ਼ਾਗਰਦੀ ਵਾਲਾ ਦੌਰ ਸੀ। ਤੁਹਾਨੂੰ ਪਤਾ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਚੱਲੇ ਸੀਗੇ ਫੇਕ ਐਨਕਾਊਂਟਰ, ਉਹਨਾਂ ਸਿਲਸਿਲਿਆਂ ਦੇ ਵਿੱਚੋਂ ਕੁਝ ਸਿਲਸਿਲੇ ਜਿਹੜੇ ਸੀਗੇ ਉਹ ਫੜੇ ਗਏ, ਉਹਨਾਂ ਤੇ ਕੇਸ ਚੱਲਦੇ ਆ। ਹੁਣ ਜਿਹੜਾ DGP ਅਰੋੜਾ ਉਹ ਖਾਸ ਤੌਰ ਤੇ ਜਿਹੜੇ 188 ਪੁਲਿਸ ਕਰਮੀ ਆ ਜਿਨ੍ਹਾਂ ਤੇ ਮੇਰੇ ਖਿਆਲ ਦੇ ਨਾਲ 1993 ਤੋਂ ਲੈ ਕੇ 1998 ਤੱਕ ਕੇਸ ਦਰਜ ਹੋਏ ਸਨ, ਤਾਂ ਇਹਨਾਂ ਲਈ ਵਿਸ਼ੇਸ਼ ਰਿਆਇਤ ਮੰਗ ਰਿਹਾ। ਵਿਸ਼ੇਸ਼ ਰਿਆਇਤ ਇਸ ਆਧਾਰ ਤੇ ਮੰਗਦਾ ਪਿਆ ਕਿ ਜੀ ਇਹਨਾਂ ਨੇ ਆਪਰੇਸ਼ਨ ਦੇ ਵਿੱਚ ਕੰਮ ਕੀਤਾ ਤੇ ਆਪਰੇਸ਼ਨ ਦੇ ਵਿੱਚ ਜੇ ਕੁਝ ਕੁਤਾਹੀਆਂ ਹੋ ਗਈਆਂ, ਦੇਖੋ ਬੰਦੇ ਮਾਰਨ ਨੂੰ ਕੁਤਾਹੀਆਂ ਕਹਿ ਰਹੇ ਆ ਇਹ ਸ਼ਬਦ। ਤੁਸੀਂ ਟ੍ਰਿਬਿਊਨ ਦੀ ਜਿਹੜੀ ਮੇਨ ਲੀਡ ਸਟੋਰੀ ਆ ਜਿਹੜੀ ਫਰੰਟ ਪੇਜ ਦੀ ਉਹਦੇ ਤੇ ਦੇਖੋਗੇ ਨਾ ਤੇ ਇਹੀ ਸ਼ਬਦ ਵਰਤਿਆ ਗਿਆ ਕਿ ਇਹਨਾਂ ਨੂੰ ਵਿਸ਼ੇਸ਼ ਰਿਆਇਤ ਦਿੱਤੀ ਜਾਵੇ। ਮਤਲਬ ਇਹ ਆ ਇਹ ਆਪਰੇਸ਼ਨ ਦੇ ਵਿੱਚ ਸਾਨੂੰ ਕੁਤਾਹੀਆਂ ਹੋ ਗਈਆਂ, ਬੰਦੇ ਮਾਰਨੇ ਇਹ ਕੁਤਾਹੀ ਹੈ। ਜੇ ਇਹ ਕੁਤਾਹੀ ਆ ਤੇ ਫਿਰ ਤੇ ਇੱਕ ਸੁਧਾਰਨ ਕੈਦੀ ਵੀ ਕਹਿ ਸਕਦਾ ਕਿ ਮੇਰੇ ਤੇ ਵੀ ਕੁਤਾਹੀ ਹੋ ਗਈ, ਮੈਂ ਤੈਨੂੰ ਮਾਰਨਾ ਥੋੜਾ ਸੀ, ਮੈਂ ਤੇ ਜੱਫੀ ਪਾਉਣ ਲੱਗਾ ਸੀ ਤੇ ਐਵੇਂ ਸ਼ੁਰਾ ਵੱਜ ਗਿਆ ਮੇਰੀ ਜੇਬ ਚੋਂ ਨਿਕਲ ਕੇ ਅਗਲੇ ਤਾਂ ਦੂਸਰਾ ਵੀ ਕਹਿ ਸਕਦਾ। ਤਾਂ ਇਹ ਬੜਾ ਲੌਜਿਕ ਜਿਹੜਾ ਅਜੀਬੋ-ਗਰੀਬ ਆ। ਔਰ ਮੇਰੇ ਖਿਆਲ ਦੇ ਨਾਲ ਇੱਕ ਸਾਬਕਾ DGP ਸਾਹਿਬ ਦਾ ਬਿਆਨ ਵੀ ਆਇਆ ਇਸ ਬਾਬਤ, ਕਹਿੰਦੇ ਕਿ ਚਲੋ ਵਿਸ਼ੇਸ਼ ਮਾਮਲਿਆਂ 'ਚ ਕੋਈ ਛੂਟ ਦਿੱਤੀ ਜਾ ਸਕਦੀ ਹੈ, ਤਾਂ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਹੀ ਕਰ ਦਿੱਤਾ, ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ, ਉਹਨਾਂ ਨੂੰ ਰਹਿਤ ਕਾਹਦੀ। ਹੁਣ ਦੇਖੋ ਇਹ ਦੱਸਦੇ ਪਏ ਜੀ ਕੋਈ ਬਿਮਾਰ ਰਹਿੰਦਾ ਜੀ, ਕੋਈ ਮੈਂਟਲੀ ਜਿਹੜਾ ਅਪਸੈਟ ਹੋ ਗਿਆ, ਇਸ ਕਰਕੇ ਕੋਈ ਜੇਲ੍ਹ ਦੇ ਵਿੱਚ ਬੈਠਾ ਤੇ ਬੰਦਾ ਪੁੱਛੇ ਜਿਨ੍ਹਾਂ ਦੇ ਘਰ ਦੇ ਵਿੱਚ ਰਹਿ ਹੀ ਔਰਤਾਂ ਸੀਗੀਆਂ, ਬੰਦਾ ਕੋਈ ਛੱਡਿਆ ਹੀ ਨਹੀਂ, ਤੇ ਉਹ ਕਿਸੇ ਰਹਿੰਦੀ ਪੀੜਾ ਚੋਂ ਨਿਕਲਦੇ ਹੋਣੇ। ਇਹ ਮੇਰੇ ਖਿਆਲ ਦੇ ਨਾਲ ਇਨਸਾਫ ਜਿਹੜਾ ਦਿੱਤਾ ਥੋੜਾ ਬਹੁਤਾ, ਕਿਉਂਕਿ 188 ਪੁਲਿਸ ਕਰਮੀਆਂ ਤੇ ਕੇਸ ਬਣੇ ਉਸ ਦੌਰ ਦੇ ਵਿੱਚ 15 ਸਾਲਾਂ ਦੇ ਵਿੱਚ, ਜਦਕਿ 188 ਨਹੀਂ ਗਿਣਤੀ ਤੇ ਬਹੁਤ ਸੀ ਪੰਜਾਬ ਦੇ ਵਿੱਚ ਇਹੋ ਜਿਹੇ ਦਰਿੰਦਿਆਂ ਦੀ। ਤਾਂ ਉਹ ਜਿਹੜਾ ਥੋੜਾ ਬਹੁਤਾ ਇਨਸਾਫ ਦਿੱਤਾ ਉਹ ਇਨਸਾਫ ਦੇ ਕੇ ਵਾਪਸ ਹੋਈ ਜਾ ਰਹੇ। ਪਹਿਲਾਂ ਉਹ ਪਿੰਕੀ ਵਾਲਾ ਮਾਮਲਾ ਤੁਸੀਂ ਦੇਖ ਲਓ, ਉਦਾਹਰਨ ਦੇ ਤੌਰ ਤੇ ਨਜ਼ੀਰ ਹੈ ਕਿ ਕਿਸ ਤਰੀਕੇ ਨਾਲ ਜਿੱਦਾਂ ਆਮ ਉਮਰ ਕੈਦੀ ਨੂੰ 14 ਸਾਲ 12 ਸਾਲ 10 ਸਾਲ 9 ਸਾਲ ਕਟਾ ਕੇ ਕੱਢਦੇ ਆ, ਤਾਂ ਉਹਨੂੰ 5-6 ਸਾਲ ਹੀ ਕੱਢ ਦਿੱਤਾ ਔਰ ਬਾਅਦ ਦੇ ਵਿੱਚ ਬਹਾਲ ਵੀ ਕਰ ਦਿੱਤਾ। ਫਿਰ ਉਹਦੀ ਬਹਾਲੀ ਵਾਪਸ ਲੈ ਲਈ, ਰੱਦ ਕਰ ਦਿੱਤੀ ਗਈ। ਤਾਂ ਜਦੋਂ ਉਹਨੇ ਰੌਲਾ ਪਾਇਆ ਮੈਂ ਕਿਤਾਬ ਲਿਖੂੰਗਾ, ਇਹ ਕਰੂੰਗਾ, ਉਹ ਕਰੂੰਗਾ, ਤਾਂ ਇੱਥੇ ਸਰਕਾਰ ਦੇ ਵਿੱਚੋਂ ਖਬਰ ਆਈ ਕਿ ਇਹਨਾਂ ਨੇ ਜੋ ਰਿਟਾਇਰਮੈਂਟ ਤੇ ਸਹੂਲਤਾਂ ਭੱਤੇ ਹੁੰਦੇ ਆ ਉਹ ਸਾਰਾ ਕੁਝ ਦੇਤਾ। ਇਹ ਸਾਰਾ ਕੁਝ ਜਿਹੜਾ ਚੱਲਦਾ ਇੱਥੇ ਇੱਕ ਸਾਡੇ ਇਲਾਕੇ ਦਾ SHO ਆ, ਉਹਨੂੰ ਸਜ਼ਾ ਹੋ ਗਈ ਸੀਗੀ ਕਿਸੇ ਮਾਮਲੇ ਦੇ ਵਿੱਚ,
ਉਹ ਮੁੜ ਕੇ ਇਹਨਾਂ ਨੇ ਡਿਸਮਿਸ ਕਰਕੇ ਘਰ ਨੂੰ ਤੋੜ ਦਿੱਤਾ। ਉਹਦੇ ਕੋਲ ਲਿਸਟਾਂ ਪਈਆਂ ਕਿ ਪੰਜਾਬ ਪੁਲਿਸ ਦੇ ਕਿਹੜੇ ਕਿਹੜੇ ਅਫਸਰ ਤੇ ਕਿਹੜਾ ਕਿਹੜਾ ਦੋਸ਼ ਚੱਲਦਾ ਹੈ। ਔਰ ਕਮਾਲ ਦੀ ਗੱਲ ਹੈ, ਜੇ ਤੁਸੀਂ ਉਹ ਲਿਸਟ ਪੜ੍ਹੋਗੇ ਕਿਸੇ ਤੇ ਫੇਕ ਐਨਕਾਊਂਟਰ ਦਾ, ਕਿਸੇ ਤੇ ਕਤਲ ਦਾ, ਤੇ ਉਹ ਬੰਦੇ ਹਾਲੇ ਵੀ ਜਦ ਕਿ ਉਹਨਾਂ ਤੇ ਚਾਰਜਸ ਫਰੇਮ ਹੋਇਆ ਉਹ ਨੌਕਰੀਆਂ ਕਰੀ ਜਾਂਦੇ। ਤੇ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਕੁਝ ਫੇਕ ਐਨਕਾਊਂਟਰ ਦੇ ਵਿੱਚ ਸਜ਼ਾ ਹੀ ਯਾਫਤਾ ਸੀਗੇ ਜਿਹੜੇ ਪੁਲਿਸ ਕਰਮਚਾਰੀ, ਉਹਨਾਂ ਨੂੰ ਵੀ ਬੈਕਡੋਰ ਥਾਣੀ ਲਿਆ ਕੇ ਫਿਰ ਮਹਿਕਮਾ ਦੇ ਦਿੱਤਾ ਗਿਆ। ਸੋ ਇਹ ਚੀਜ਼ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ। ਇੱਥੇ ਸਰਕਾਰ ਦਾ ਫਰਜ਼ ਬਣਦਾ ਉਹ ਆ ਕੇ ਸਪਸ਼ਟੀਕਰਨ ਦੇਵੇ। ਇਹ ਰਾਜ ਕਰਨਵੀਰ ਸਿੰਘ ਜੀ ਤਮਾਸ਼ਾ ਕੀ ਆ? ਇੱਕ ਪਾਸੇ ਤੇ ਕਾਂਗਰਸ ਕਹਿੰਦੀ ਆ ਕਿ ਬਾਈਬਲ ਕਾਂਡ ਦੇ ਜਿਹੜੇ ਨਿਰਦੋਸ਼ ਸਿੱਖ ਸ਼ਹੀਦ ਹੋਏ ਆ ਸੀ ਉਹਨਾਂ ਨੂੰ ਇਨਸਾਫ ਦੇਣਾ ਪੀੜਤਾਂ ਨੂੰ, ਤੇ ਦੂਸਰੇ ਪਾਸੇ ਜਿਹੜੇ ਮਰੇ ਆ ਸੀ ਗੱਲ ਉਹ ਨਾਗਰਿਕ ਨਹੀਂ ਜਿਹੜੇ ਜਿਹੜੇ ਮਾਰੇ ਆ। ਤਾਂ ਦੂਸਰੇ ਪਾਸੇ ਇਹਨਾਂ ਦਾ ਡੀਜੀਪੀ ਉਹਨਾਂ ਦੀ ਰਾਇਤਾਂ ਮੰਗ ਰਿਹਾ, ਇੱਕ ਪਾਸੇ ਵਿਖਾਵਾ ਕਰਦੇ ਪਿਆ। ਤਾਂ ਮੈਨੂੰ ਲੱਗਦਾ ਕਿ ਇਸ ਸਰਕਾਰ ਨੂੰ ਸਾਹਮਣੇ ਆਉਣਾ ਚਾਹੀਦਾ, ਟ੍ਰਿਬਿਊਨ ਦੇ ਵਿੱਚ ਜੋ ਖਬਰ ਲੱਗੀ ਆ ਇਹਦੇ ਬਾਰੇ ਸਪਸ਼ਟੀਕਰਨ ਦੇਣਾ ਬਣਦਾ ਨਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। You're listening to Punjabi Radio USA.